ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ ਆਈਫੋਨ ਅਤੇ ਐਂਡਰਾਇਡਸ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਿਹੜੀ ਆ ਜਨਵਰੀ ਦੀ 8 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-722 408-272-25 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਤੂਰ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਦੇ ਕੋਲ ਤੁਸੀਂ ਹਰ ਤਰ੍ਹਾਂ ਦੇ ਡਰਾਈਵ ਐਂਡ ਰੀਫਰਸ ਜਿਹੜੇ ਉਹ ਲੈ ਸਕਦੇ ਹੋ। ਇਹਨਾਂ ਨੇ ਆਪਣੀ ਫਰੈਜ਼ਨੋ ਦੇ ਵਿੱਚ ਨਵੀਂ ਲੋਕੇਸ਼ਨ ਜਿਹੜੀ ਆ ਉਹ ਖੋਲ੍ਹੀ ਹੋਈ ਆ। ਇਹ ਫਾਈਨੈਂਸਿੰਗ ਵੀ ਕਰਦੇ ਆ। ਨਵੇਂ ਪੁਰਾਣੇ ਜਿਹੜੇ ਟ੍ਰੇਲਰਸ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ 909-786 8008 909786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਹੜੀ ਕਹਿੰਦੇ ਵੀ ਚਾਈਨਾ ਵਾਲੇ ਆ, ਜਿਹੜੀ ਅੱਜ ਕੱਲ੍ਹ ਡੀਲ ਚੱਲ ਰਹੀ ਹੈਗੀ ਆ ਚਾਈਨਾ ਦੀ ਅਤੇ US ਦੀ, ਖਾਸ ਕਰਕੇ ਟਰੇਡ ਪੀਸ ਡੀਲ ਹੈਗੀ ਆ, ਉਹਦੇ ਉੱਤੇ ਚਾਈਨਾ ਵਾਲੇ ਕਹਿੰਦੇ ਆ ਵੀ ਅਸੀਂ ਅਮਰੀਕਨ ਸੋਇਆਬੀਨ ਜਿਹੜੀ ਆ ਉਹਨੂੰ ਜਿਹੜਾ ਫੇਰ ਇੱਕ ਵਾਰੀ ਖਰੀਦਣਾ ਸ਼ੁਰੂ ਕਰ ਦਾਂਗੇ। ਅਤੇ ਜਿਹੜਾ ਕਿਸੇ ਤਰ੍ਹਾਂ ਦਾ ਜਿਹੜਾ ਟੈਰਿਫ ਲੱਗਿਆ ਹੈਗਾ ਅਮਰੀਕਨ ਕਾਰਸ ਦੇ ਉੱਤੇ, ਉਹਨਾਂ ਨੂੰ ਵੀ ਕਾਫੀ ਜਿਹੜੀ ਗਿਣਤੀ ਆ ਮਾਤਰਾ ਦੇ ਵਿੱਚ ਘਟਾਵਾਂਗੇ। ਅਤੇ ਹਜੇ ਤੱਕ ਕਹਿੰਦੇ ਪਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿੰਦੇ ਆ ਵੀ ਇਹ ਇੰਨਾ ਕੁਛ ਵੀ ਜਿਹੜਾ ਆ ਇਹ ਅਨਫ ਨਹੀਂ ਹੈਗਾ ਸਾਡੇ ਲਈ। ਸੋ ਹਜੇ ਦੋਨੋਂ ਹੀ ਜਿਹੜੀ ਗਵਰਨਮੈਂਟਸ ਹੈਗੀਆਂ ਆ, ਚਾਈਨਾ ਦੀ ਅਤੇ US ਦੀ, ਇਹਨਾਂ ਦੀਆਂ ਦੋਨੋਂ ਹੀ ਲਾਰਜੈਸਟ ਕਹਿੰਦੇ ਇਕੋਨਮੀਜ਼ ਹੈਗੀਆਂ ਆ ਅਤੇ ਗੱਲਬਾਤ ਚੱਲ ਰਹੀ ਆ। ਕੁਛ ਕੰਸੈਸ਼ਨਸ ਚਾਈਨਾ ਵਾਲੇ ਵੀ ਕਰ ਰਹੇ ਆ ਅਤੇ ਕੁਛ US ਵਾਲੇ ਵੀ ਜਿਹੜੇ ਕਰ ਰਹੇ ਹੈਗੇ ਆ। ਸੋ ਜਿਹੜਾ ਪ੍ਰੈਜ਼ੀਡੈਂਟ ਟਰੰਪ ਹੈਗੇ ਆ ਉਹ ਇੱਕ ਤਰ੍ਹਾਂ ਨਾਲ ਕਹਿੰਦੇ ਬਈ ਹੌਕ ਦੀ ਤਰ੍ਹਾਂ ਜਿਹੜਾ ਯੂਜ਼ ਕਰ ਰਹੇ ਆ ਚਾਈਨਾ ਦੇ ਅਗੇਂਸਟ ਟੈਰਿਫ। ਅਤੇ ਦੇਖੋ ਵੀ ਕਿੱਥੇ ਕੁ ਜਾ ਕੇ ਜਿਹੜੀ ਡੀਲ ਬਣਦੀ ਹੈਗੀ ਆ। ਪਰ ਜਿਹੜੇ ਚਾਈਨਾ ਵਾਲੇ ਆ ਥੋੜ੍ਹੇ ਜਿਹੇ ਕਹਿੰਦੇ ਢਿੱਲੇ ਪੈਣੇ ਉਹ ਸ਼ੁਰੂ ਹੋਏ ਆ ਜੀ। ਅਗਲੀ ਖਬਰ ਉਸ ਦੇ ਵਿੱਚ ਨਜ਼ਰ ਮਾਰਦੇ ਹਾਂ। ਅੱਜ ਰਾਸ਼ਟਰਪਤੀ ਟਰੰਪ ਸਾਰੇ ਮੁਲਕ ਨੂੰ ਸੰਬੋਧਨ ਕਰਨਗੇ, ਜਿਹੜੇ ਆ ਮੀਡੀਆ ਦੇ ਜ਼ਰੀਏ ਵੀ ਇੱਕ ਨੈਸ਼ਨਲ ਬਰੋਡਕਾਸਟ ਜਿਹੜਾ ਉਹ ਕਰਨ ਜਾ ਰਹੇ ਆ। ਖਾਸ ਕਰਕੇ ਜਿਹੜਾ ਕਹਿੰਦੇ ਉਹਨਾਂ ਦੇ ਮੁਤਾਬਕ ਜਿਹੜਾ ਇਮੀਗ੍ਰੇਸ਼ਨ ਕ੍ਰਾਈਸਿਸ ਜਿਹੜਾ ਇਸ ਟਾਈਮ ਚੱਲ ਰਿਹਾ ਹੈ US ਅਤੇ ਮੈਕਸੀਕੋ ਦੇ ਬਾਰਡਰ ਆ, ਉਸ ਨੂੰ ਲੈ ਕੇ। ਅਤੇ ਇਸ ਜਿਹੜਾ ਐਡਰੈਸ ਹੈਗਾ, ਜਿਹੜਾ ਸੰਬੋਧਨ ਕਰਨਾ ਆ, ਉਸ ਨੂੰ ਲੈ ਕੇ ਵੀ ਕਈ ਤਰੀਕੇ ਦੇ ਹੁਣ ਵਿਵਾਦ ਜਿਹੜੇ ਆ ਉਹ ਛਿੜ ਰਹੇ ਨੇ। ਕਈ ਜਿਹੜੇ ਲੋਕ ਆ ਉਹ ਪਹਿਲੋਂ ਕਈ ਜਿਹੜੇ ਨੈਟਵਰਕ ਆ ਉਹ ਸੋਚ ਰਹੇ ਸੀਗੇ ਜਾਂ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਸੀਗਾ ਵੀ ਇਸ ਨੂੰ ਪ੍ਰਸਾਰਿਤ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ। ਪਰ ਇਨ ਦੀ ਐਂਡ ਕਹਿੰਦੇ ਮੈਜੋਰਟੀ ਜਿਹੜੇ ਨੈਟਵਰਕ ਵਾਲੇ ਆ ਉਹ ਮੰਨ ਗਏ ਨੇ ਅਤੇ ਉਹ ਉਹਨਾਂ ਦੇ ਜਿਹੜਾ ਇਸ US ਮੈਕਸੀਕੋ ਬਾਰਡਰ ਨੂੰ ਲੈ ਕੇ ਜਿਹੜਾ ਇਮੀਗ੍ਰੇਸ਼ਨ ਦਾ ਮਸਲਾ ਚੱਲ ਰਿਹਾ ਆ, ਉਸ ਦੇ ਉੱਤੇ ਜਿਹੜਾ ਸੰਬੋਧਨ ਕਰਨਾ ਆ ਰਾਸ਼ਟਰਪਤੀ ਡੋਨਲਡ ਟਰੰਪ ਨੇ, ਉਸ ਨੂੰ ਪ੍ਰਸਾਰਿਤ ਕਰਨਗੇ। ਅਤੇ ਨਾਲ ਇਹ ਵੀ ਖਬਰ ਜਿਹੜੀ ਆ ਰਹੀ ਆ ਵੀ ਉਹਨਾਂ ਦੇ ਜਿਹੜੇ ਸਪੀਚ ਨੂੰ ਰਿਬਟਲ ਕਰਨ ਦੇ ਲਈ ਇਹ ਇੱਕ ਇੱਥੇ ਹਮੇਸ਼ਾ ਤੋਂ ਕਹਿ ਲਓ ਵੀ ਇੱਕ ਪ੍ਰੋਸੀਜਰ ਜਿਹਾ ਹੈਗਾ, ਇੱਕ ਪ੍ਰੋਸੈਸ ਹੈਗਾ ਜਿਹੜਾ ਸਾਰੇ ਵਰਤਦੇ ਨੇ। ਜਿਹੜਾ ਵੀ ਕੋਈ ਸੱਤਾਧਾਰੀ ਦਾ ਲੀਡਰ ਜਦੋਂ ਪਹਿਲੋਂ ਮੇਨ ਬੋਲ ਕੇ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਜਿਹੜੇ ਓਪੋਜੀਸ਼ਨ ਲੀਡਰਸ ਹੁੰਦੇ ਆ ਜਾਂ ਉਹਨਾਂ ਦੇ ਕਿਸੇ ਪਾਰਟੀ ਦੇ ਇੱਕ ਬੰਦੇ ਵੱਲੋਂ ਉਹਨਾਂ ਨੂੰ ਮੌਕਾ ਮਿਲਦਾ ਆ ਉਸ ਸਪੀਚ ਦੇ ਅਗੇਂਸਟ ਕੁਛ ਮਿੰਟ ਆਪਣੇ ਜਿਹੜੇ ਵਿਚਾਰ ਆ ਉਹ ਪੇਸ਼ ਕਰਨ ਦੇ ਲਈ। ਸੋ ਕਹਿੰਦੇ ਨੈਂਸੀ ਪਲੋਸੀ ਜਿਹੜੇ ਹਾਊਸ ਦੇ ਸਪੀਕਰ ਅਤੇ ਸੈਨੇਟ ਦੇ ਮਾਈਨੋਰਟੀ ਲੀਡਰ ਚੱਕ ਸ਼ੂਮਰ, ਉਹਨਾਂ ਦੇ ਦੁਆਰਾ ਜਿਹੜਾ ਰਿਬਟਲ ਜਿਹੜਾ ਆ ਉਹ ਕੀਤਾ ਜਾਊਗਾ ਅਤੇ ਉਸ ਨੂੰ ਵੀ ਹੁਣ ਜਿਹੜੇ ਕਾਫੀ ਨੈਟਵਰਕ ਆ ਉਹ ਪ੍ਰਸਾਰਿਤ ਕਰਨ ਦੇ ਲਈ ਮੰਨ ਚੁੱਕੇ ਨੇ। ਸੋ ਕਈ ਜਾਣਿਆਂ ਦਾ, ਹਰਜੋਤ ਸਿੰਘ ਜੀ, ਇਸ ਦੇ ਵਿੱਚ ਇਹ ਵੀ ਵਿਚਾਰ ਆ ਵੀ ਕਹਿੰਦੇ ਜਿਹੜਾ ਮਨ ਘੜਤ ਜਿਹੜਾ ਇਸ ਟਾਈਮ ਕ੍ਰਾਈਸਿਸ ਜਿਹੜਾ ਇਮੀਗ੍ਰੇਸ਼ਨ ਦਾ ਇਹਨਾਂ ਨੇ ਪੇਸ਼ ਕਰ ਰਹੇ ਆ ਰਾਸ਼ਟਰਪਤੀ ਟਰੰਪ, ਉਸ ਨੂੰ ਨੈਟਵਰਕਸ ਨੂੰ ਪ੍ਰਸਾਰਿਤ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਹਰ ਇੱਕ ਜਣਾ ਆਪੋ ਆਪਣੇ ਓਪੀਨੀਅਨ ਨੂੰ, ਆਪੋ ਆਪਣੀ
ਜਿਹੜੀ ਗੱਲ ਰੱਖਣ ਦੀ ਜਿਹੜੀ ਆ ਉਹ ਇੱਥੇ ਆਜ਼ਾਦੀ ਆ, ਸਾਰੇ ਜਾਣੇ ਆਪੋ ਆਪਣੀ ਗੱਲ ਕਰ ਰਹੇ ਆ। ਪਰ ਜੇ ਰਾਸ਼ਟਰਪਤੀ ਆਪਣੇ ਪੂਰੇ ਅਮਰੀਕਾ ਨੂੰ ਸੰਬੋਧਨ ਕਰਨਾ ਚਾਹੁੰਦੇ ਆ ਤਾਂ ਆਈ ਗੈਸ ਸਾਰਿਆਂ ਨੂੰ ਉਹ ਗੱਲ ਜਿਹੜੀ ਸੁਣਨੀ ਜਿਹੜੀ ਜ਼ਰੂਰ ਚਾਹੀਦੀ ਆ। ਹਾਂ, ਉਹ ਤੁਹਾਡੀ ਆਪਣੀ ਰਾਏ ਹੋ ਸਕਦੀ ਬਾਅਦ ਦੇ ਵਿੱਚ ਵੀ ਉਹ ਤੁਹਾਨੂੰ ਠੀਕ ਲੱਗੀ ਆ ਗੱਲ, ਤੁਹਾਨੂੰ ਉਹ ਗਲਤ ਲੱਗੀ ਆ, ਵੀ ਉਹ ਤੁਹਾਡੀ ਮਰਜ਼ੀ ਦੇ ਮੁਤਾਬਕ ਹੈ ਜਾਂ ਨਹੀਂ ਹੈਗੀ। ਜੀ ਸੋ ਬਿਲਕੁਲ, ਅੱਜ ਰਾਤ ਨੂੰ ਜਿਹੜਾ ਈਸਟਰਨ ਟਾਈਮ 9 ਵਜੇ ਦਾ ਹੈਗਾ ਆ, ਸੋ ਸਾਡੇ ਕੈਲੀਫੋਰਨੀਆ ਦਾ 6 ਵਜੇ ਦਾ ਹੋਊਗਾ ਜੀ। ਉਸ ਟਾਈਮ 'ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਖਾਸ ਕਰਕੇ ਜਿਹੜੀ ਵਾਲ ਤੇ ਇਮੀਗ੍ਰੇਸ਼ਨ ਮੁੱਦੇ ਦੇ ਉੱਤੇ ਉਹ ਗੱਲਬਾਤ ਕਰ ਸਕਦੇ ਹੈਗੇ ਆ। ਸੋ ਹਰਜੋਤ ਸਿੰਘ ਜੀ, ਕਾਫੀ ਅਹਿਮ ਜਿਹੜੀ ਇਹਨਾਂ ਦੀ ਇਹ ਸਪੀਚ ਹੋ ਸਕਦੀ, ਕਿਉਂਕਿ ਹੋ ਸਕਦਾ ਵੀ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਜਿਹੜੀ ਫੈਮਿਲੀ ਬੇਸਡ ਇਮੀਗ੍ਰੇਸ਼ਨ ਜਾਂ ਮੈਰਿਟ ਬੇਸਡ ਇਮੀਗ੍ਰੇਸ਼ਨ ਆ ਜਾਂ H1B ਵੀਜ਼ਾ, ਹਰ ਇੱਕ ਦੀ ਜਿਹੜੀ ਨਜ਼ਰ ਆ ਅੱਜ ਇਹਨਾਂ ਦੀ ਇਸ ਸਪੀਚ ਦੇ ਉੱਤੇ ਜ਼ਰੂਰ ਉਹ ਰਹੇਗੀ ਵੀ ਯੂ ਨੈਵਰ ਨੋ ਕਿਸ ਦਿਸ਼ਾ ਵੱਲ ਨੂੰ ਜਿਹੜਾ ਉਹ ਲੈ ਕੇ ਜਾਣਾ ਚਾਹੁੰਦੇ ਨੇ। ਖਾਸ ਕਰਕੇ ਜਿਹੜਾ ਇੱਕ ਨਿਊਮਨ ਦੇ ਵਿੱਚ ਪੁਲਿਸ ਆਫੀਸਰ ਮਾਰਿਆ ਗਿਆ ਸੀ ਰਣੀਲ ਸਿੰਘ, ਉਹ ਤੋਂ ਬਾਅਦ ਇਹ ਜਿਹੜਾ ਮੁੱਦਾ ਬਹੁਤ ਗਰਮਾਇਆ ਹੋਇਆ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਉਸ ਦੀ ਵਾਈਫ ਨੂੰ ਕਾਲ ਵੀ ਕੀਤੀ ਉਹ ਤੋਂ ਬਾਅਦ, ਪਰ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਜਿੰਨੇ ਵੀ ਲੀਡਰ ਹੈਗੇ ਆ ਉਹ ਕਹਿੰਦੇ ਵੀ ਅੱਜ ਤੱਕ ਉਹਨਾਂ ਨੇ ਪਰਿਵਾਰ ਦੇ ਨਾਲ ਕੋਈ ਦੁੱਖ ਸਾਂਝਾ ਨਹੀਂ ਕੀਤਾ, ਜਿਹਦੇ ਵਿੱਚ ਚੱਕ ਸ਼ੂਮਰ ਹੋ ਜਾਏ, ਨੈਂਸੀ ਪਲੋਸੀ ਹੋ ਜਾਏ, ਆਊਟਗੋਇੰਗ ਜਿਹੜੇ ਗਵਰਨਰ ਸੀਗੇ ਜੈਰੀ ਬਰਾਊਨ ਤੇ ਇਨਕਮਿੰਗ ਜਿਹੜੇ ਗਵਰਨਰ ਹੈਗੇ ਆ ਗੈਬਨ ਨਿਊਸਮ, ਕਿਸੇ ਨੇ ਵੀ ਕਹਿੰਦੇ ਵੀ ਉਸ ਪਰਿਵਾਰ ਨੂੰ ਕੰਟੈਕਟ ਨਹੀਂ ਕੀਤਾ। ਪਰ ਇੱਕ ਸਟੇਟਮੈਂਟ ਹੁਣ ਮੈਨੂੰ ਯਾਦ ਨਹੀਂ ਕਿਸੇ ਇਹਨਾਂ ਲੀਡਰ ਵੱਲੋਂ ਦਿੱਤੀ ਗਈ ਸੀ ਵੀ ਜਿਹੜਾ ਆ ਇਲੀਗਲ ਇਮੀਗ੍ਰੇਸ਼ਨ ਨੂੰ ਉਸ ਬੰਦੇ ਦੇ ਨਾਲ ਨਹੀਂ ਜੋੜਨਾ ਚਾਹੀਦਾ। ਸੋ ਉਸ ਕਰਕੇ ਵੀ ਬਹੁਤ ਸਾਰੇ ਲੋਕ ਕਈ ਅਪਸੈਟ ਹੈਗੇ ਆ ਵੀ ਜਿਹੜਾ ਕੰਮ ਗਲਤ ਆ ਉਹਨੂੰ ਤਾਂ ਜ਼ਰੂਰ ਬੋਲਣਾ ਚਾਹੀਦਾ ਹੈਗਾ, ਉਸ ਘੱਟੋ ਘੱਟ ਉਸ ਬੰਦੇ ਦੇ ਉੱਤੇ ਤਾਂ ਬੋਲੋ ਨਾ। ਬਿਲਕੁਲ ਬਿਲਕੁਲ, ਇਹ ਤਾਂ ਇਹਨਾਂ ਦੀ ਬਹੁਤ ਵੱਡੀ ਮੂਰਖਤਾ ਆ ਵੀ ਹਾਂ ਤੁਸੀਂ ਜਿਹੜੀ ਆ ਹਿਊਮੈਨੀਟੇਰੀਅਨ ਬੇਸਿਸ ਦੇ ਉੱਤੇ ਜਿਹੜੀ ਇਮੀਗ੍ਰੇਸ਼ਨ ਦੇ ਮਸਲੇ ਨੂੰ ਇੱਦਾਂ ਤੁਸੀਂ ਗੱਲ ਕਰਦੇ ਹੋ, ਪਰ ਤੁਹਾਡੀ ਆਪਣੀ ਪੁਲਿਸ ਦਾ ਉਹ ਬੰਦਾ ਸੀਗਾ ਜਿਹਨੂੰ ਇੱਕ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਦਾਖਲ ਹੋਏ ਬੰਦੇ ਨੇ ਜਿਹੜਾ ਉਹ ਮਾਰਿਆ ਆ, ਅਤੇ ਉਸ ਦੀ ਆਲੋਚਨਾ ਕਰਨੀ ਤਾਂ ਜਿਹੜੀ ਡੈਫੀਨੇਟਲੀ ਬਣਦੀ ਆ। ਜੇ ਤੁਸੀਂ ਉਹ ਵੀ ਨਹੀਂ ਕਰ ਸਕਦੇ ਫਿਰ ਤਾਂ ਤੁਸੀਂ ਪਤਾ ਨਹੀਂ ਕਿਸ ਦੇ ਲੀਡਰ ਹੋ, ਜਾਂ ਤਾਂ ਫਿਰ ਤੁਸੀਂ ਸਿਰਫ ਅੱਧੀ ਅਮਰੀਕਾ ਦੇ ਹੀ ਲੀਡਰ ਬਣ ਕੇ ਜਿਹੜਾ ਆ ਉਹ ਰਹਿ ਕੇ ਜਾਣਾ ਚਾਹੁੰਦੇ ਹੋ। ਉਹ ਵੀ ਚੰਗੀ ਗੱਲ ਨਹੀਂ, ਉਹਨਾਂ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਨੂੰ ਉਹ ਦੁੱਖ ਲੱਗਾ ਵੀ ਇਹਨਾਂ ਨੇ ਇਸ ਚੀਜ਼ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਬਿਆਨ ਜਾਂ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਆ ਉਹ ਗੱਲਬਾਤ ਨਹੀਂ ਕੀਤੀ। ਜੀ ਸੋ ਇਹ ਜਿਹੜਾ ਇਸ਼ੂ ਆ ਇਹ ਕਾਫੀ ਹੌਟ ਬਣਿਆ ਹੋਇਆ ਆ, ਅਤੇ ਪਿਛਲੇ ਦਿਨੀ ਜਿਹੜੀ ਕ੍ਰਿਸਟੀਜਨ ਨੀਲਸਨ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਜਿਹੜੀ ਇੱਕ ਇਨਫੋਰਮੇਸ਼ਨ ਦੇਣੀ ਸੀ ਖਾਸ ਕਰਕੇ ਬਾਰਡਰ ਸਿਕਿਉਰਿਟੀ ਬਰੀਫਿੰਗ ਦੇ ਉੱਤੇ ਵਾਈਟ ਹਾਊਸ ਦਾ ਜਿਹੜਾ ਸਿਚੁਏਸ਼ਨ ਰੂਮ ਆ ਵੈਡਨਸਡੇ ਨੂੰ, ਅਤੇ ਉਹ ਵੀ ਜਿਹੜੀ ਕਹਿੰਦੇ ਪਈ ਉਹਨਾਂ ਨੇ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਮੇਨ ਜਿਹੜਾ ਹੁਣ ਮੁੱਦਾ ਖਾਸ ਕਰਕੇ ਜਿਹੜੀਆਂ ਸੈਂਕਚਰੀ ਸਟੇਟਸ ਆ ਉਹਨਾਂ ਦਾ ਇਹ ਬਣ ਗਿਆ ਵੀ ਜਿਹੜੀਆਂ ਪੁਲਿਸ ਏਜੰਸੀਜ਼ ਹੈਗੀਆਂ ਆ ਉਹ ਬਹੁਤ ਜਗ੍ਹਾ ਕਈ ਅਪਸੈਟ ਆ ਵੀ ਜਿਹੜੀ ਸਾਨੂੰ ਇੱਕ ਜਿਹੜਾ ਕੈਲੀਫੋਰਨੀਆ ਦਾ ਬਿੱਲ ਜਿਹੜਾ 58 ਸੀ ਉਹਦੇ ਮੁਤਾਬਕ ਜਿਹੜੀਆਂ ਕੈਲੀਫੋਰਨੀਆ ਦੀਆਂ ਪੁਲਿਸ ਫੋਰਸਿਸ ਜਾਂ ਏਜੰਸੀਜ਼ ਆ ਉਹ ਹੋਮਲੈਂਡ ਸਿਕਿਉਰਿਟੀ ਨੂੰ ਇਨਫੋਰਮੇਸ਼ਨ ਨਹੀਂ ਦੇ ਸਕਦੀਆਂ ਹੈਗੀਆਂ, ਅਤੇ ਨਹੀਂ ਤਾਂ ਉਹਨਾਂ ਦੇ ਉੱਤੇ ਜਿਹੜਾ ਆ ਕੋਈ ਨਾ ਕੋਈ ਚਾਰਜ ਲੱਗ ਸਕਦਾ। ਸੋ ਹੁਣ ਜਦ ਤੋਂ ਪੁਲਿਸ ਆਫੀਸਰ ਦੀ ਮੌਤ ਹੋਈ ਆ ਅਤੇ ਉਹ ਜਿਹੜੇ ਪੁਲਿਸ ਦੇ ਜਿੰਨੇ ਵੀ ਆਫਿਸਰਸ ਹੈਗੇ ਆ ਬਹੁਤ ਸਾਰੀਆਂ ਕਾਉਂਟੀਜ਼ ਦੇ ਜਾਂ ਸਿਟੀਜ਼ ਦੇ, ਉਹ ਕਹਿੰਦੇ ਵੀ ਨਹੀਂ ਸਾਨੂੰ ਜਿਹੜਾ ਆ ਕ੍ਰਿਮੀਨਲ ਬੰਦਾ ਉਹਦੀ ਇਨਫੋਰਮੇਸ਼ਨ ਜ਼ਰੂਰ ਦੇਣੀ ਚਾਹੀਦੀ ਆ, ਅਤੇ ਸਰੋਤਿਆਂ ਨੂੰ ਦੱਸਦੀ ਜਾਈਏ ਜਿਹੜੇ ਬੰਦੇ ਨੇ ਗੋਲੀਆਂ ਮਾਰ ਕੇ ਜਿਹੜਾ ਆ ਰਣੀਲ ਸਿੰਘ ਜਿਹੜਾ ਪੁਲਿਸ ਆਫੀਸਰ ਸੀ ਨਿਊਸਮ ਦਾ ਉਹਨੂੰ ਮਾਰਿਆ, ਅਤੇ ਉਹ ਕਹਿੰਦੇ 2 ਵਾਰੀ DGI 'ਚ ਅਰੈਸਟ ਹੋਇਆ ਸੀ। ਸੋ ਜੇ 2 ਵਾਰੀ DGI 'ਚ ਅਰੈਸਟ ਹੋਇਆ ਸੀ ਅਤੇ ਉੱਪਰੋਂ ਉਹ ਇਲੀਗਲ ਸੀਗਾ, ਅਨਡਾਕੂਮੈਂਟਡ ਸੀ, ਸੋ ਕਿਤੇ ਨਾ ਕਿਤੇ ਉਹਨੂੰ ਉਹ ਡਿਪੋਰਟ ਕੀਤਾ ਜਾਣਾ ਚਾਹੀਦਾ ਸੀ। ਜੀ ਅਗਲੀ ਜਿਹੜੀ ਖਬਰ ਇਸੇ ਦੇ ਨਾਲ ਹੀ ਜਿਹੜੀ ਜੁੜੀ ਹੋਈ ਆ ਪ੍ਰਾਈਮ ਟਾਈਮ ਦੇ ਜਿਹੜਾ ਇਹਨਾਂ ਨੇ ਸਪੀਚ ਕਰਨੀ ਆ, ਸੋ CNN ਦੇ ਵੱਲੋਂ ਜਿਹੜਾ ਉਹਨਾਂ ਦੇ ਐਗਜ਼ੀਕਿਊਟਿਵ ਆ ਉਹਨਾਂ ਦੇ ਜਿਹੜੇ ਬਿਆਨ ਆ ਰਹੇ, ਕਹਿੰਦੇ ਉੱਦਾਂ ਤਾਂ ਰਾਸ਼ਟਰਪਤੀ ਟਰੰਪ ਜਿਹੜੇ ਸਾਨੂੰ ਫੇਕ ਨਿਊਜ਼ ਜਿਹੜੇ ਉਹ ਕਹਿੰਦੇ ਰਹਿੰਦੇ ਆ, ਪਰ ਆਪਣਾ ਅੱਜ ਭਾਸ਼ਣ ਜਿਹੜਾ ਆ ਸੰਬੋਧਨ ਆ ਉਸਨੂੰ ਪ੍ਰਸਾਰਿਤ ਕਰਨ ਦੇ ਲਈ ਉਹਨਾਂ ਨੂੰ ਨੈਟਵਰਕ ਦੀ ਜਿਹੜੀ ਜ਼ਰੂਰਤ ਵੀ ਹੈਗੀ, ਉਹ ਕਹਿ ਵੀ ਰਹੇ ਆ ਵੀ ਤੁਹਾਡੇ ਦੇ ਉੱਤੇ ਵੀ ਜਿਹੜਾ ਪੇਸ਼ ਹੋਵੇ, ਅਤੇ ਕਹਿੰਦੇ ਆ ਵੀ ਜੇ ਅੱਜ ਮਨਾ ਕਰਦੇ ਆ ਤਾਂ ਫਿਰ ਤਾਂ ਰਾਸ਼ਟਰਪਤੀ ਟਰੰਪ ਪੱਕਾ ਹੀ ਕਹਿਣਗੇ ਵੀ ਇਹ ਪਾਰਟੀਜ਼ਨ ਆ, ਸੋ ਅਸੀਂ ਜਿਹੜਾ ਆ ਉਹ ਪ੍ਰਸਾਰਿਤ ਕਰਨ ਜਾ ਰਹੇ ਹਾਂ। ਸੋ ਇੱਦਾਂ ਹੀ ਹੋਰ ਵੀ ਬਹੁਤ ਸਾਰੇ ਜਿਹੜੇ ਨੈਟਵਰਕ ਆ ਜਿਨ੍ਹਾਂ ਨੂੰ ਰਾਸ਼ਟਰਪਤੀ ਟਰੰਪ ਅਕਸਰ ਫੇਕ ਨਿਊਜ਼ ਜਿਹੜੇ ਆ ਉਹ ਕਹਿੰਦੇ ਰਹਿੰਦੇ ਨੇ, ਅਤੇ ਉਹ ਆਪਣਾ ਅੱਜ ਲਾਈਵ ਪ੍ਰਾਈਮ ਟਾਈਮ ਜਿਹੜੀ ਆ ਸੰਬੋਧਨ ਆ ਉਹ ਕਰਨਗੇ
ਸੋ ਕਾਫੀ ਜਿਹੜੀ ਆ ਲੋਕਾਂ ਦੀ ਜਿਹੜੀ ਨਜ਼ਰ ਆ ਇਸ ਦੇ ਉੱਤੇ ਰਹੇਗੀ ਵੀ ਬਣੂਗਾ ਕਿ ਇਮੀਗ੍ਰੇਸ਼ਨ ਦੇ ਉੱਦਾਂ ਜੇ ਮਸਲੇ ਦੇ ਵਿੱਚ ਜਿਹੜੇ ਕ੍ਰਾਈਸਿਸ ਦੀ ਜਿਹੜੀ ਗੱਲ ਕਰ ਰਹੇ ਆ ਇਹ ਤਾਂ ਹੈ ਨਹੀਂ ਆ ਵੀ ਇਹਨਾਂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਕਿਤੇ ਲੋਕਾਂ ਨੇ ਵਧਾ ਦਿੱਤਾ ਇੱਧਰ ਨੂੰ ਆਉਣਾ। ਇਨਫੈਕਟ ਸੇਮ ਹੀ ਨੰਬਰ ਜਿਹੜੇ ਆ ਆંકੜੇ ਜਿਹੜੇ ਉਹ ਪੁਰਾਣੇ ਰਾਸ਼ਟਰਪਤੀਆਂ ਦੇ ਮੁਤਾਬਕ ਆਲਮੋਸਟ ਜਿੱਦਾਂ ਆਪਾਂ ਪਹਿਲਾਂ ਵੀ ਆંકੜਿਆਂ ਦੀ ਗੱਲ ਕਰਦੇ ਰਹੇ ਹਾਂ ਵੀ ਹਾਂ ਰੋਕ ਜਿਹੜਾ ਉਹ ਜ਼ਿਆਦਾ ਰਹੇ ਨੇ, ਜ਼ਿਆਦਾ ਲੋਕਾਂ ਨੂੰ ਜਿਹੜਾ ਵਾਪਸ ਵੀ ਜਿਹੜਾ ਉਹ ਘੱਲ ਰਹੇ ਨੇ, ਪਰ ਉਹਨਾਂ ਦੇ ਆਉਣ ਦਾ ਜਿਹੜਾ ਆંકੜਾ ਆ ਆਲਮੋਸਟ ਉਸੇ ਹੀ ਤਾਦਾਦ ਦੇ ਵਿੱਚ ਜਿਹੜਾ ਆ ਉਹ ਲਗਾਤਾਰ ਲੋਕ ਆਈ ਜਾ ਰਹੇ ਨੇ। ਹਾਂ ਕਿਉਂਕਿ ਇਹਨਾਂ ਦੇ ਕੈਂਪੇਨ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਇਹਨਾਂ ਦਾ ਇਹ ਮੁੱਖ ਮੁੱਦਾ ਸੀਗਾ ਵੀ ਇਸ ਨੂੰ ਜਿਹੜਾ ਇਮੀਗ੍ਰੇਸ਼ਨ ਨੂੰ ਜਿਹੜਾ ਅਸੀਂ ਕੁਛ ਠੀਕ ਕਰਾਂਗੇ, ਅਤੇ ਖਾਸ ਕਰਕੇ ਬਾਰਡਰ ਵਾਲ ਦਾ ਇਮੀਗ੍ਰੇਸ਼ਨ ਦਾ ਤਾਂ ਬਾਅਦ ਦੇ ਵਿੱਚ ਨਾਲ ਦੇ ਨਾਲ ਜਿਹੜਾ ਉਹ ਰੌਲਾ ਪਿਆ। ਮੇਨ ਜਿਹੜਾ ਮਕਸਦ ਉਹਨਾਂ ਦਾ ਬਾਰਡਰ ਵਾਲ ਨੂੰ ਲੈ ਕੇ ਸੀਗਾ। ਹੁਣ ਜਦੋਂ $5 ਬਿਲੀਅਨ ਜਿਹੜੇ ਹਾਊਸ ਡੈਮੋਕ੍ਰੇਟਸ ਵਾਲੇ ਆ ਉਹ ਉਹਨਾਂ ਨੂੰ ਅਲਾਉ ਨਹੀਂ ਕਰ ਰਹੇ, ਜਿਹੜੇ ਫੰਡਸ ਆ ਉਹ ਦੇ ਨਹੀਂ ਰਹੇ, ਇਸ ਕਰਕੇ ਜਿਹੜੇ ਰਾਸ਼ਟਰਪਤੀ ਟਰੰਪ ਵੀ ਕਾਫੀ ਜ਼ਿਆਦਾ ਉਹ ਖਫਾ ਨੇ, ਅਤੇ ਉਸੇ ਦੇ ਕਰਕੇ ਹੀ ਜਿਹੜੀ ਗੌਰਮੈਂਟ ਸ਼ਟਡਾਊਨ ਜਿਹੜੀ ਆ ਉਹ ਚੱਲ ਰਹੀ ਆ। ਤੀਜੇ ਹਫ਼ਤੇ ਦੇ ਵਿੱਚ ਜਿਹੜੀ ਗੌਰਮੈਂਟ ਸ਼ਟਡਾਊਨ ਆ ਉਹ ਇਸ ਟਾਈਮ ਚੱਲ ਰਹੀ ਆ। ਜੀ ਸੋ ਬਿਲਕੁਲ ਕਹਿੰਦੇ ਹੋ ਸਕਦਾ ਹੈ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਇੱਕ ਨੈਸ਼ਨਲ ਐਮਰਜੈਂਸੀ ਵੀ ਡਿਕਲੇਅਰ ਕਰ ਦੇਣ, ਪਰ ਉਹਦੇ ਸੰਬੰਧ ਦੇ ਵਿੱਚ ਜਿਹੜੇ ਵਾਈਸ ਪ੍ਰੈਜ਼ੀਡੈਂਟ ਪੈਂਸ ਹੈਗੇ ਆ ਉਹਨਾਂ ਨੇ ਕਿਹਾ ਵੀ ਹਜੇ ਫਾਈਨਲ ਡਿਸੀਜਨ ਨਹੀਂ ਹੋਇਆ, ਪਰ ਕਹਿੰਦੇ ਵੀ ਇੱਕ ਇਸ ਤਰ੍ਹਾਂ ਐਮਰਜੈਂਸੀ ਡਿਕਲੇਅਰ ਕਰਕੇ ਉਹ ਜਿਹੜੀ ਫੰਡਿੰਗ ਆ ਉਹਨੂੰ ਲੈ ਸਕਦੇ ਆ, ਅਤੇ ਉਹਦੇ ਨਾਲ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਐਟਲੀਸਟ ਘੱਟੋ ਘੱਟ 1 ਸਾਲ ਦੇ ਲਈ ਉਹ ਅੱਗੇ ਚਲੇ ਜਾਏਗੀ। ਅਤੇ ਪਰ ਉਹਦੇ ਕਹਿੰਦੇ ਕੁਛ ਨਾ ਕੁਛ ਲੀਗਲ ਪ੍ਰਕਸ਼ਨਸ ਵੀ ਆਉਣ ਵਾਲੇ ਸਮੇਂ 'ਚ ਆ ਸਕਦੇ ਹੈਗੇ ਆ। ਸੋ ਹੁਣ ਇਹ ਐਕਚੁਅਲੀ ਤਾਂ ਅੱਜ ਸ਼ਾਮ ਨੂੰ ਜਿਹੜਾ ਕੈਲੀਫੋਰਨੀਆ ਟਾਈਮ 6 ਵਜੇ ਅਤੇ ਈਸਟਰਨ ਜਿਹੜਾ ਟਾਈਮ 9 ਵਜੇ ਉਦੋਂ ਹੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਜਿਹੜਾ ਲੈਕਚਰ ਹੋਊਗਾ ਜਾਂ ਐਡਰੈਸ ਹੋਊਗਾ ਉਹ ਸੁਣ ਕੇ ਹੀ ਪਤਾ ਲੱਗੂਗਾ। ਜੀ ਬਿਲਕੁਲ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਇੱਕ ਜਿਹੜੀ ਟਰੰਪ ਟਾਵਰ ਮੀਟਿੰਗ ਵਾਲੀ ਇੱਕ ਰਸ਼ੀਅਨ ਜਿਹੜੀ ਇੱਕ ਵਕੀਲ ਸੀਗੇ ਉਸ ਨੂੰ ਅੱਜ ਅਮਰੀਕਾ ਦੇ ਵਿੱਚ ਇੱਕ obstruction of justice ਦੇ ਚਾਰਜ ਵਿੱਚ ਰੁਕਾਵਟ ਜਿਹੜੀ ਉਹ ਪੈਦਾ ਕਰਨ ਦੇ ਲਈ ਇਨਸਾਫ ਦੇ ਵਿੱਚ ਉਸ ਦੇ ਆਧਾਰ ਦੇ ਉੱਤੇ ਚਾਰਜਿਸ ਜਿਹੜੇ ਆ ਉਹ ਲਾਏ ਗਏ ਨੇ। ਨਟਾਲੀਆ ਨਾਂ ਦੀ ਇਸ ਰਸ਼ੀਅਨ ਲਾਇਰ ਜਿਹੜੀ ਕਿ 2016 ਦੇ ਵਿੱਚ ਟਰੰਪ ਕੈਂਪੇਨ ਅਫੀਸ਼ੀਅਲਸ ਦੇ ਨਾਲ ਜਿਸ ਦੀ ਮੁਲਾਕਾਤ ਹੋਈ ਸੀ ਟਰੰਪ ਟਾਵਰ ਦੇ ਵਿੱਚ, ਉਸ ਨੂੰ ਜਿਹੜਾ ਅੱਜ ਚਾਰਜਿਸ ਦੇ ਜਿਹੜੇ ਉਸ ਦੇ ਉੱਤੇ ਲਾਏ ਗਏ ਨੇ। ਸੋ ਇਹੀ ਉਹ ਇੱਕ ਮੀਟਿੰਗ ਆ ਜਿਸ ਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦ ਜਿਹੜਾ ਬਣਿਆ ਸੀ, ਜਿਸ ਦੇ ਵਿੱਚ ਇਹ ਦਾਅਵੇ ਕੀਤੇ ਜਾ ਰਹੇ ਆ ਵੀ ਇਸ ਰਸ਼ੀਅਨ ਲਾਇਰ ਨੇ ਇਹ ਕਿਹਾ ਸੀਗਾ ਵੀ ਤੁਸੀਂ ਮੇਰੇ ਨਾਲ ਮੀਟਿੰਗ ਕਰੋ, ਜਿਹੜੀ ਕਿ ਡੋਨਲਡ ਟਰੰਪ ਜੂਨੀਅਰ ਜਿਹੜਾ ਉਹਨਾਂ ਦਾ ਮੁੰਡਾ ਆ ਰਾਸ਼ਟਰਪਤੀ ਟਰੰਪ ਦਾ, ਉਸ ਦੇ ਨਾਲ ਮੁਲਾਕਾਤ ਦੇ ਵਿੱਚ ਉਸਨੇ ਆਖਿਆ ਸੀਗਾ ਵੀ ਤੁਸੀਂ ਮੁਲਾਕਾਤ ਕਰੋ ਅਤੇ ਮੈਂ ਤੁਹਾਨੂੰ ਹੈਲਰੀ ਕਲਿੰਟਨ ਦੇ ਖਿਲਾਫ ਕੁਛ ਇੱਦਾਂ ਦੇ ਜਿਹੜੇ ਦਸਤਾਵੇਜ਼ ਜਾਂ ਇੱਦਾਂ ਦੀਆਂ ਗੱਲਾਂ ਤੁਹਾਨੂੰ ਪੇਸ਼ ਕਰੂੰਗੀ ਜਿਹੜੀਆਂ ਕਿ ਤੁਹਾਡੇ ਕੈਂਪੇਨ ਦੇ ਵਿੱਚ ਜਿਹੜੀਆਂ ਸਹਾਇਕ ਹੋ ਸਕਦੀਆਂ ਨੇ। ਸੋ ਇਹ ਹੁਣ ਜਿਹੜਾ obstruction of justice ਦੇ ਮਾਮਲੇ ਦੇ ਵਿੱਚ ਇਸ ਨੂੰ ਚਾਰਜ ਕੀਤਾ ਗਿਆ ਆ, ਨਾ ਕਿ ਜਿਹੜਾ ਇਸ ਦੇ ਉੱਤੇ ਜਿਹੜੇ ਦੂਜੇ ਦੋਸ਼ ਜਿਹੜੇ ਆ ਉਹ ਲੱਗ ਰਹੇ ਆ ਉਸ ਦੇ ਵਿੱਚ। ਸੋ ਮਨੀ ਲਾਂਡਰਿੰਗ ਦੀਆਂ ਵੀ ਗੱਲਾਂ ਇਸ ਇੰਡਾਈਟਮੈਂਟ ਦੇ ਵਿੱਚ ਕਹਿੰਦੇ ਆ ਉਹ ਆ ਰਹੀਆਂ ਆ। ਸੋ ਦੇਖਦੇ ਹਾਂ 43 ਸਾਲਾਂ ਦੀ ਨਟਾਲੀਆ ਨਾਂ ਦੀ ਇਸ ਰਸ਼ੀਅਨ ਵਕੀਲ ਦੇ ਉੱਤੇ ਜਿਹੜਾ ਹੋਰ ਜਿਹੜੇ ਚਾਰਜਿਸ ਇਹ ਸਬੂਤ ਜਿਹੜੇ ਆ ਉਹਨਾਂ ਦੇ ਨਾਲ ਪੇਸ਼ ਕਰਕੇ ਸਾਬਤ ਕੀਤੇ ਜਾ ਸਕਣਗੇ ਜਾਂ ਫਿਰ ਇਹ ਚਾਰਜਿਸ ਬਾਅਦ ਦੇ ਵਿੱਚ ਕੀ ਬਣੂਗਾ। ਜੀ ਅਗਲੀ ਖਬਰ ਵੱਲ ਚਲੀਏ, ਜਿਹੜੀ ਇੱਕ ਨਵੀਂ ਚੁਣੀ ਹੋਈ ਕਾਂਗਰਸ ਵੂਮਨ ਓਕੈਸੀਓ ਕੋਰਟੇਜ਼ ਜਿਹੜੀ ਆ ਉਹ ਅੱਜ ਕੱਲ੍ਹ ਜਿਹੜੇ ਆ ਕਾਫੀ ਬਿਆਨ ਜਿਹੜੀ ਦਿੰਦੀ ਰਹਿੰਦੀ ਆ, ਅਤੇ ਵਾਸ਼ਿੰਗਟਨ ਪੋਸਟ ਵੱਲੋਂ ਇੱਕ ਆਰਟੀਕਲ ਲਿਖਿਆ ਗਿਆ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਸਾਰਾ ਪੈਲਨ ਵਾਂਗ ਹੀ ਆ। ਸਾਰਾ ਪੈਲਨ ਸਰੋਤਿਆਂ ਨੂੰ ਯਾਦ ਹੋਊਗਾ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀਗੀ ਜੌਨ ਮਕੇਨ ਹੋਣਾ ਦੇ ਨਾਲ। ਉਸ ਟਾਈਮ ਉਹ ਜਿਹੜੀ ਇਲੈਕਸ਼ਨ ਹਾਰ ਗਏ ਸੀ, ਪਰ ਉਹ ਗਵਰਨਰ ਵੀ ਰਹੀ ਅਲਾਸਕਾ ਦੀ, ਅਤੇ ਉਸ ਨੂੰ ਵੀ ਜਿਹੜਾ ਬਿਆਨਬਾਜ਼ੀ ਕਰਨ ਦੀ ਬੜੀ ਆਦਤ ਸੀ, ਪਰ ਨੌਲੇਜ ਜਿਹੜਾ ਉਹਦਾ ਜ਼ੀਰੋ ਸੀਗਾ। ਸੋ ਇਹਦੇ ਵਿੱਚ ਵੀ ਜਿਹੜਾ ਹੁਣ ਵਾਸ਼ਿੰਗਟਨ ਪੋਸਟ ਦਾ ਆਰਟੀਕਲ ਆ ਉਹਨਾਂ ਨੇ ਇਹ ਲਿਖਿਆ ਵੀ ਇਹ ਯੰਗ ਹੈਗੀ ਆ, 28 ਸਾਲਾਂ ਦੀ ਆ, ਪਹਿਲਾਂ ਐਜ਼ ਏ ਬਾਰਟੈਂਡਰ ਇਹ ਕੰਮ ਕਰਦੀ ਸੀ ਅਤੇ ਇੰਨਾ ਜ਼ਿਆਦਾ ਇਹਨੂੰ ਨੌਲੇਜ ਨਹੀਂ ਹੈ, ਅਤੇ ਬਿਆਨ ਜਿਹੜੇ ਆ ਬਿਨਾਂ ਕਿਸੇ ਜਿਹੜੇ ਫੈਕਟਸ ਤੋਂ ਉਹ ਦਾਗਦੀ ਰਹਿੰਦੀ ਆ।
ਸੋ ਉਹ ਤੋਂ ਬਾਅਦ ਉਹਨਾਂ ਨੇ ਜਿਹੜਾ ਆ ਓਕੈਸੀਓ ਕੋਰਟੇਜ਼ ਨੇ ਵਾਸ਼ਿੰਗਟਨ ਪੋਸਟ ਦੇ ਉੱਤੇ ਵੀ ਕਾਫੀ ਤਵਾ ਲਾਇਆ ਵੀ ਇਹ ਗਲਤ ਆ ਵੀ ਮੈਨੂੰ ਜਿਹੜਾ ਆ ਸਾਰਾ ਪੈਲਨ ਦੇ ਨਾਲ ਕੰਪੇਅਰ ਕਰਨਾ। ਪਰ ਕਹਿੰਦੇ ਵੀ ਇਹ ਬਹੁਤ ਹੀ ਪੋਪੂਲਰ ਆ। 2.18 ਮਿਲੀਅਨ ਜਿਹੜੇ ਆ ਟਵਿੱਟਰ ਫਾਲੋਅਰਸ ਹੈਗੇ ਆ ਓਕੈਸੀਓ ਕੋਰਟੇਜ਼ ਦੇ, ਜੋ ਕਿ ਨੈਂਸੀ ਪਲੋਸੀ ਜਿਹੜੀ ਸਪੀਕਰ ਆ ਉਹਦੇ ਨਾਲੋਂ ਵੀ ਉਹਦੇ ਜ਼ਿਆਦਾ ਹੈਗੇ ਆ। ਜੀ ਬਿਲਕੁਲ, ਉਹ ਵੀ ਫਿਰ ਆਪਣੇ ਰਾਸ਼ਟਰਪਤੀ ਟਰੰਪ ਤੋਂ ਸਿੱਖੇ ਨੇ ਵੀ ਫੈਕਟ ਦੀ ਜ਼ਰੂਰਤ ਨਹੀਂ ਆ, ਜੋ ਵੀ ਮਨ ਦੇ ਵਿੱਚ ਆਇਆ ਮਨ ਘੜਤ ਗੱਲਾਂ ਜਿਹੜੀਆਂ ਬਣਾ ਕੇ ਟਵਿੱਟਰ ਦੇ ਉੱਤੇ ਜਿਹੜੀਆਂ ਉਹ ਦਾਗੀ ਜਾਓ, ਗੱਲਾਂ ਜਿਹੜੀਆਂ ਕਰੀ ਜਾਓ। ਸੋ ਸਾਰਾ ਕੁਛ ਇੱਕ ਦੂਜੇ ਦੇ ਨਾਲ ਹੀ ਮਿਲਦਾ ਜੁਲਦਾ ਨਜ਼ਰ ਆ ਰਿਹਾ। ਦੋਨਾਂ ਪਾਰਟੀਆਂ ਦੇ ਵਿੱਚ ਇਹੀ ਹਾਲਾਤ ਨਜ਼ਰ ਆ ਰਹੇ ਆ। ਅਗਲੀ ਖਬਰ ਵੱਲ ਚੱਲੀਏ ਜਿਹੜੀ IRS ਨਾਲ ਰਿਲੇਟਡ ਹੈ, ਕਿਉਂਕਿ ਹੁਣ ਟੈਕਸ ਸੀਜ਼ਨ ਸ਼ੁਰੂ ਹੋ ਗਿਆ ਆ ਅਤੇ ਟੈਕਸ ਭਰਨੇ ਬਹੁਤ ਜਲਦੀ ਸ਼ੁਰੂ ਹੋ ਜਾਣੇ ਆ। ਪਰ ਕਿਉਂਕਿ ਜਿਹੜੀ ਗਵਰਨਮੈਂਟ ਸ਼ਟਡਾਊਨ ਹੈਗੀ ਆ ਉਹਦੇ ਕਰਕੇ ਕਹਿੰਦੇ ਪਈ ਜਿਹੜੇ IRS ਨੇ ਲੋਕਾਂ ਨੂੰ ਜਿਹੜੇ ਪੈਸੇ ਰਿਟਰਨ ਕਰਨੇ ਸੀ, ਜਿਨ੍ਹਾਂ ਦਾ ਟੈਕਸ ਐਕਸਟਰਾ ਗਿਆ ਜਾਂ ਜਿਨ੍ਹਾਂ ਨੂੰ ਰਿਟਰਨ ਮਿਲਣੇ ਆ, ਉਹ ਹੋਲਡ ਕਰ ਸਕਦੇ ਹੈਗੇ ਆ। ਪਰ ਪਿੱਛੇ ਖਬਰ ਆਈ ਸੀ ਵੀ ਨਹੀਂ, ਉਹ ਲੋਕਾਂ ਨੂੰ ਪੈਸੇ ਮਿਲਣਗੇ। ਪਰ ਅੱਜ ਹਾਊਸ ਮੈਜੋਰਟੀ ਲੀਡਰ ਜਿਹੜੇ ਸਟੈਨੀ ਹੋਇਰ ਹੈਗੇ ਆ, ਉਹਨਾਂ ਨੇ ਕਲੇਮ ਕੀਤਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ, ਜੇ ਉਹ ਟੈਕਸ ਰਿਫੰਡ ਦੇ ਚੈੱਕ ਜਿਹੜੇ ਭੇਜਦੇ ਆ ਲੋਕਾਂ ਨੂੰ ਜਦੋਂ ਕਿ ਗਵਰਨਮੈਂਟ ਸ਼ਟਡਾਊਨ ਹੈਗੀ ਆ, ਉਹ ਲੀਗਲ ਨਹੀਂ ਹੈਗਾ। ਸੋ ਕਹਿੰਦੇ $140 ਬਿਲੀਅਨ ਦੇ ਕਰੀਬ ਜਿਹੜਾ ਟੈਕਸ ਰਿਫੰਡ ਲੋਕਾਂ ਨੂੰ ਜਾਣੇ ਹੈਗੇ ਆ। ਸੋ ਲੱਗਦਾ ਵੀ ਕੁਛ ਨਾ ਕੁਛ ਸਾਰੇ ਜਿਹੜੇ ਜਿੰਨੇ ਵੀ USA ਦੇ ਸਿਟੀਜ਼ਨਸ ਆ, ਵੋਟਰਸ ਆ, ਉਹਨਾਂ ਨੂੰ ਆਪਣੇ ਲੀਡਰਾਂ ਨੂੰ ਪ੍ਰੈਸ ਕਰਨਾ ਚਾਹੀਦਾ ਵੀ ਭਾਈ ਗਵਰਨਮੈਂਟ ਜਿਹੜੀ ਆ ਛੇਤੀ ਤੋਂ ਛੇਤੀ ਓਪਨ ਕਰੋ, ਅਤੇ ਨਹੀਂ ਤਾਂ ਜਿਹੜਾ ਆ ਇਹ ਪ੍ਰੋਗਰਾਮ ਕਾਫੀ ਮੈਸਅਪ ਚੱਲ ਰਿਹਾ। ਏਅਰਪੋਰਟਸ ਦੇ ਉੱਤੇ ਆਲਰੇਡੀ ਕਾਫੀ ਜਿਹੜੀ ਆ ਲੋਕਾਂ ਨੂੰ ਦਿੱਕਤ ਆ ਰਹੀ ਆ। ਬਹੁਤ ਸਾਰੇ ਜਿਹੜੇ TSA ਦੇ ਏਜੰਟਸ ਹੈਗੇ ਆ, ਉਹ ਫਰਲੋ ਮਾਰ ਰਹੇ ਆ, ਸਿਕ ਲੀਵ ਕਰਕੇ ਕਾਲ ਕਰ ਰਹੇ ਆ, ਅਤੇ ਲਾਈਨਾਂ ਜਿਹੜੀਆਂ ਆ ਏਅਰਪੋਰਟਸ ਦੇ ਉੱਤੇ ਬਹੁਤ ਲੰਮੀਆਂ ਕਹਿੰਦੇ ਲੱਗੀਆਂ ਹੋਈਆਂ ਆ। ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਜਿਸ ਦੇ ਵਿੱਚ ਜਿਹੜੇ ਟਰਕੀ ਦਾ ਜਿਹੜਾ ਰਾਸ਼ਟਰਪਤੀ ਆ ਐਰਡੋਗਨ, ਉਸ ਨੇ ਕਹਿੰਦੇ ਵੀ ਜਿਹੜਾ ਸੀਰੀਆ ਨੂੰ ਲੈ ਕੇ ਇੱਕ ਨਵਾਂ ਜਿਹੜਾ ਆ ਉਹ ਬਿਆਨ ਦਿੱਤਾ। ਉਹ ਕਹਿੰਦੇ ਵੀ ਜਿਹੜੇ ਵਾਈਟ ਹਾਊਸ ਨੇ ਇਹ ਆਖਿਆ ਆ ਵੀ ਉੱਥੋਂ ਅਸੀਂ ਫੌਜੀ ਵਾਪਸ ਬੁਲਾ ਰਹੇ ਹਾਂ, ਤਾਂ ਕਹਿੰਦੇ ਆ ਵੀ ਉਹ ਇੱਕ ਜਿਹੜੀ ਕਿਤੇ ਨਾ ਕਿਤੇ ਗਲਤ ਗੱਲ, ਸੀਰੀਅਸ ਮਿਸਟੇਕ ਜਿਹੜੀ ਹੈਗੀ। ਇਨਫੈਕਟ ਉਹਨਾਂ ਨੇ ਜਿਹੜੇ ਵਾਈਟ ਹਾਊਸ ਦੇ ਜੌਨ ਬੋਲਟਨ ਆ, ਉਹਨਾਂ ਨੂੰ ਸ਼ਟ ਡਾਊਨ ਕੀਤਾ ਵੀ ਜਿਹੜੀਆਂ ਉਹ ਗੱਲਾਂ ਕਰ ਰਹੇ ਆ ਉਹ ਟੋਟਲੀ ਸੀਰੀਅਸ ਮਿਸਟੇਕ ਹੈਗਾ ਆ। ਇੱਕ ਜਿਹੜੀ ਗੱਲ ਜੇ ਦੱਸਦੇ ਜਾਈਏ ਵੀ ਜਿਹੜੇ ਜੌਨ ਬੋਲਟਨ ਆ, ਉਹਨਾਂ ਨੇ ਸੀਰੀਆ ਦੇ ਵਿੱਚੋਂ ਫੌਜੀ ਬੁਲਾਉਣ ਨੂੰ ਲੈ ਕੇ ਕਿਤੇ ਨਾ ਕਿਤੇ ਉਹ ਨਾ ਖੁਸ਼ ਇੱਕ ਹਿਸਾਬ ਦੇ ਨਾਲ ਉਹ ਵੀ ਨਜ਼ਰ ਆਏ ਆ, ਕਿਉਂਕਿ ਜੌਨ ਬੋਲਟਨ ਇਸ ਤਰੀਕੇ ਦੇ ਬੰਦੇ ਮੰਨੇ ਜਾਂਦੇ ਆ ਜਿਹੜੇ ਫੌਜੀ ਕਾਰਵਾਈ ਦੇ ਹਮੇਸ਼ਾ ਹੱਕ ਦੇ ਵਿੱਚ ਜਿਹੜੇ ਉਹ ਰਹਿੰਦੇ ਨੇ। ਉਹਨਾਂ ਨੇ ਬੀਤੇ ਦਿਨੀ ਜਿਹੜਾ ਇਜ਼ਰਾਈਲ ਦੇ ਨੂੰ ਲੈ ਕੇ ਵੀ ਜਿਹੜਾ ਮੈਸੇਜ ਆ ਉਹ ਇਸੇ ਤਰੀਕੇ ਦਾ ਹੀ ਜਿਹੜਾ ਉਹ ਦਿੱਤਾ ਆ ਵੀ ਜੌਨ ਬੋਲਟਨ ਕਹਿੰਦੇ ਜਿਹੜੇ ਟਰਕੀ ਦੇ ਪ੍ਰੈਜ਼ੀਡੈਂਟ ਆ ਐਰਡੋਗਨ, ਉਹਨਾਂ ਨੇ ਕਿਹਾ ਵੀ ਜਿਹੜਾ ਜੌਨ ਬੋਲਟਨ ਦਾ ਮੈਸੇਜ ਇਜ਼ਰਾਈਲ ਦੇ ਵਿੱਚੋਂ ਆਇਆ ਆ ਉਹ ਅਸੀਂ ਬਿਲਕੁਲ ਵੀ ਅਸੈਪਟ ਨਹੀਂ ਕਰਦੇ, ਅਤੇ ਕਹਿੰਦੇ ਉਹਨਾਂ ਨੇ ਸੀਰੀਅਸ ਮਿਸਟੇਕ ਜਿਹੜੀ ਇਸ ਦੇ ਵਿੱਚ ਕੀਤੀ ਆ। ਦੱਸਦੇ ਜਾਈਏ ਵੀ ਜਿਹੜਾ ਸੀਰੀਆ ਦੇ ਵਿੱਚ ਹੁਣ ਅਮਰੀਕੀ ਫੌਜੀ ਹੌਲੀ ਹੌਲੀ ਵਾਪਸ ਜਿਹੜੇ ਆ ਉਹ ਲਿਆਂਦੇ ਜਾਣਗੇ। ਪਹਿਲੋਂ ਇੱਕਦਮ ਸਾਰੇ ਇਕੱਠਿਆਂ ਨੂੰ ਵਾਪਸ ਆਉਣ ਦੀ ਜਿਹੜੀ ਆ ਉਹ ਪਲੈਨਿੰਗ ਸੀਗੀ, ਪਰ ਬਾਅਦ ਦੇ ਵਿੱਚ ਕਹਿ ਲਓ ਵੀ ਫੌਜੀ ਮਾਹਰਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਜਾਂ ਪੈਂਟਾਗਨ ਨੇ ਇਹ ਫੈਸਲਾ ਲਿਆ ਸੀਗਾ ਵੀ ਛੋਟੀਆਂ ਟੁਕੜੀਆਂ ਦੇ ਵਿੱਚ ਵਾਪਸ ਜਿਹੜੇ ਫੌਜੀ ਉੱਥੋਂ ਬੁਲਾਏ ਜਾਣਗੇ। ਅਤੇ ਜਿਹੜੇ ਕੁਰਦ ਆ ਉਹ ਇਸ ਟਾਈਮ ਬਿਲਕੁਲ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਜਿਹੜੇ ਉਹ ਕਰ ਰਹੇ ਆ, ਜਿਹੜੇ ਕਿ ਇੱਕ ਪਾਸੇ ਟਰਕੀ ਦੇ ਨਾਲ ਲੜਾਈ ਜਿਹੜੀ ਆ ਉਹ ਲੜ ਰਹੇ ਆ, ਅਤੇ ਦੂਜੇ ਪਾਸੇ ਜਿਹੜੇ ਆ ਆਈਸਿਸ ਦੇ ਖਿਲਾਫ ਅਤੇ ਜਿਹੜਾ ਬਸ਼ਰ ਅਲ ਅਸਾਦ ਆ ਉਸ ਦੇ ਖਿਲਾਫ ਜਿਹੜੀ ਆ ਦੋਨੋਂ ਪਾਸਿਓਂ ਜਿਹੜੀਆਂ ਲੜਾਈਆਂ ਲੜ ਰਹੇ ਆ। ਅਮਰੀਕਾ ਨੇ ਪਹਿਲੋਂ ਉਹਨਾਂ ਦੀ ਸਹਾਇਤਾ ਵੀ ਜਿਹੜੀ ਉਹ ਕਰਦੇ ਰਹੇ ਆ, ਪ੍ਰੋਕਸੀ ਵਾਰ ਅਮਰੀਕਾ ਵਾਲੇ ਜਿਹੜੇ ਉਹਨਾਂ ਦੇ ਜ਼ਰੀਏ ਜਿਹੜੀ ਉੱਥੇ ਲੜ ਵੀ ਰਹੇ ਸੀਗੇ, ਅਤੇ ਹੁਣ ਉੱਥੋਂ ਅਮਰੀਕੀ ਫੌਜੀ ਸਹਾਇਤਾ ਵਾਪਸ ਲੈਣ ਦੇ ਨਾਲ ਉਹ ਬਹੁਤ ਹੀ ਸ਼ਸ਼ੋਪੰਚ ਨੇ। ਜੀ ਬਿਲਕੁਲ, ਜਿਹੜੇ ਕੁਰਦ ਹੈਗੇ ਆ ਕੁਰਦਿਸਤਾਨ ਤੋਂ, ਉਹਨਾਂ ਦੇ ਨਾਲ ਜਿਹੜਾ ਆ ਬਹੁਤ ਇੱਕ ਤਰ੍ਹਾਂ ਨਾਲ ਧੱਕਾ ਹੋਇਆ, ਕਿਉਂਕਿ ਉਹਨਾਂ ਦੇ ਤਾਂ 18 ਸਾਲਾਂ ਦੀਆਂ ਲੜਕੀਆਂ ਨੇ ਵੀ ਜਿਹੜੀ ਆ ਫਾਈਟ ਇਹ ਕੀਤੀ ਹੈਗੀ ਆ ਆਈਸਿਸ ਦੇ ਅਗੇਂਸਟ, ਅਤੇ ਉਹਨਾਂ 'ਤੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਗਿਆ। ਆਈਸਿਸ ਵੱਲੋਂ ਰੇਪ ਕੀਤੇ ਗਏ, ਉਹਨਾਂ ਦੇ ਕਤਲ ਕੀਤੇ ਗਏ। ਐਗਜ਼ੈਕਟਲੀ ਸੇਮ ਹੋਇਆ ਜੋ ਸਿੱਖਾਂ ਦੇ ਨਾਲ ਹੋਇਆ 1947 ਵੇਲੇ। ਸਿੱਖਾਂ ਨੂੰ ਕੁਛ ਨਹੀਂ ਮਿਲਿਆ, ਉਹ ਤੋਂ ਬਾਅਦ ਚਾਹੇ ਪਹਿਲਾਂ
ਉਹ ਤੋਂ ਬਾਅਦ ਵੀ ਵਰਲਡ ਵਾਰ ਦੇ ਵੇਲੇ ਵੀ ਜਿਹੜੇ ਸਿੱਖ ਆ ਬਹੁਤ ਵੱਡੀ ਗਿਣਤੀ 'ਚ UK ਦਾ ਸਾਥ ਦਿੰਦੇ ਰਹੇ। ਅਤੇ ਪਿੱਛੇ ਖਬਰਾਂ ਆਈਆਂ ਸੀਆਂ, ਤੁਹਾਨੂੰ ਪਤਾ ਵੀ ਕਿਸ ਤਰ੍ਹਾਂ UK ਵਾਲੇ 1984 ਦੇ ਵਿੱਚ ਵੀ ਜਿਹੜੀ UK ਦੀ ਗਵਰਨਮੈਂਟ ਹੈ ਉਹਨਾਂ ਨੇ ਇੰਡੀਅਨ ਗਵਰਨਮੈਂਟ ਦਾ ਜਿਹੜਾ ਸਾਥ ਦਿੱਤਾ। ਅਤੇ ਹੁਣ ਅੱਜ ਕੱਲ੍ਹ ਜਿਹੜਾ ਜੱਗੀ ਜੌਲ ਇੱਕ ਨੌਜਵਾਨ UK ਦਾ ਸਿਟੀਜ਼ਨ ਆ ਇੰਡੀਆ ਦੇ ਵਿੱਚ ਅਰੈਸਟ ਹੋਇਆ, ਉਹ ਟੌਰਚਰ ਵੀ ਹੋ ਰਿਹਾ ਆ ਅਤੇ ਹਜੇ ਤੱਕ ਵੀ ਜਿਹੜੀ ਆ ਉੱਥੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਆ ਪੂਰੇ ਜ਼ੋਰ ਸ਼ੋਰ ਨਾਲ ਉਹਦੇ ਹੱਕ ਦੇ ਵਿੱਚ ਨਹੀਂ ਬੋਲ ਰਹੇ। ਅਤੇ ਕੱਲ੍ਹ ਇੱਕ ਆਰਟੀਕਲ ਵੀ ਉੱਥੇ ਦੇ ਇੱਕ ਕਾਫੀ ਵੱਡੇ ਨਿਊਜ਼ ਪੇਪਰ ਨੇ ਫਰੰਟ ਪੇਜ 'ਤੇ ਸਟੋਰੀ ਰਨ ਕੀਤੀ ਸੀ ਵੀ ਕਿਸ ਤਰ੍ਹਾਂ ਅਸੀਂ ਜਿਹੜੇ ਆਪਣੇ ਸਿਟੀਜ਼ਨ ਨੂੰ ਇਗਨੋਰ ਕਰ ਰਹੇ ਹਾਂ। ਅਤੇ ਦੂਸਰੇ ਪਾਸੇ ਦੇਖੋ ਵੀ ਅਮਰੀਕਨ ਸਿਟੀਜ਼ਨ ਜਿਹੜਾ ਰਸ਼ੀਆ ਵਾਲਿਆਂ ਨੇ ਫੜਿਆ ਆ ਅਤੇ ਕਿੰਨੇ ਜ਼ੋਰ ਸ਼ੋਰ ਦੇ ਨਾਲ ਇਹ ਉਹਨੂੰ ਛਡਾਉਣ 'ਤੇ ਲੱਗੇ। ਉਹ ਕਹਿੰਦੇ ਜਿੱਦਣ ਇਹ ਅਰੈਸਟ ਹੋਇਆ ਸੀ ਉਸੇ ਦਿਨ ਹੀ ਨਹੀਂ ਰਸ਼ੀਆ ਦੇ 2 ਬੰਦੇ ਅਰੈਸਟ ਕਰ ਲਏ ਸੀ ਐਸਪੀਓਨਾਜ ਚਾਰਜ ਦੇ ਵਿੱਚ, ਜਿਸ ਤਰ੍ਹਾਂ ਗਵਰਨਮੈਂਟਸ ਕਰਦੀਆਂ ਹੁੰਦੀਆਂ ਆ। ਅਤੇ ਹੁਣ ਕਹਿੰਦੇ ਸਵੈਪ ਕਰੋ ਵੀ ਅਸੀਂ ਸਾਡਾ ਬੰਦਾ ਛੱਡੋ, ਅਸੀਂ ਤੁਹਾਡੇ ਛੱਡ ਦਿੰਦੇ ਹਾਂ। ਜੀ ਬਿਲਕੁਲ। ਜੱਗੀ ਜੌਲ ਦੇ ਮਾਮਲੇ ਵਿੱਚ ਤਾਂ ਹਰਜੋਤ ਸਿੰਘ ਜੀ ਇਹ ਵੀ ਜਿਹੜੀ ਇਸ ਟਾਈਮ ਗੱਲਾਂ ਜਿਹੜੀਆਂ ਇੱਕ ਨਿਊਜ਼ ਆਰਟੀਕਲ ਛਪਿਆ ਸੀਗਾ ਵੀ ਜਿਹੜੇ ਉੱਥੋਂ ਦੀ UK ਵਾਲੇ ਆ ਉਹ ਤਾਂ ਕਲੂਜਨ ਕਰ ਰਹੇ ਆ ਆਪਣੇ ਇੰਡੀਆ ਵਾਲਿਆਂ ਦੇ ਨਾਲ, ਜਾਣ ਬੁੱਝ ਕੇ ਹੀ ਉਸ ਨੂੰ ਜਿਹੜਾ ਨਾ ਛਡਾਉਣ ਵਾਲੇ ਪਾਸੇ ਨੂੰ ਕਰ ਰਹੇ ਆ। ਦੇਖੋ ਉੱਥੇ ਕਿੰਨੀਆਂ ਜਨਰੇਸ਼ਨਾਂ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਰਹਿ ਰਹੀਆਂ ਨੇ, 4th 5ਵੀਂ ਜਨਰੇਸ਼ਨ ਕਹਿ ਲਓ ਜਿਹੜੀ ਚੱਲ ਰਹੀ ਆ। ਆਪਣੀ ਜਿਹੜੀ ਨੁਮਾਇੰਦਗੀ ਬਹੁਤ ਘੱਟ ਆ ਉੱਥੇ। ਹੁਣ ਕੁਛ ਕੁ ਜਿਹੜੇ MP ਉੱਥੇ ਜਿੱਤ ਕੇ ਚਾਹੇ ਉੱਥੇ ਗਏ ਨੇ, ਪਰ ਫਿਰ ਵੀ ਜਿਸ ਤਰੀਕੇ ਦਾ ਪ੍ਰੈਸ਼ਰ UK ਸਰਕਾਰ ਨੂੰ ਪਾਉਣਾ ਚਾਹੀਦਾ ਸੀਗਾ ਉਹਨਾਂ ਨੇ ਭਾਰਤੀ ਸਰਕਾਰ ਦੇ ਉੱਤੇ ਪਾਇਆ ਨਹੀਂ। ਪਰ ਉਹਨਾਂ ਨੇ ਪਾਉਣਾ ਵੀ ਕਿੱਥੋਂ ਸੀ, ਉਹਨਾਂ ਦੀ ਜਿਹੜੇ ਪੁਰਾਣੀ ਸਾਂਠਗਾਠ ਜਿੱਦਾਂ ਦੀ ਉਹ ਰਹੀ ਆ ਉਹ ਹਮੇਸ਼ਾ ਹੀ ਮਿਨੋਰਟੀਜ਼ ਦੇ ਖਿਲਾਫ ਵਾਲੀ ਰਹੀ ਆ। ਜੀ ਅਤੇ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ। ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ। ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲਿਊਸ਼ਨ। Khalsa Insurance. For more information, call 408-272-2500, 408-272-2500 or visit khalsainsurance.com. ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659 या परमप्रीत सिंह डड्डी 661-510-3143। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ। ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ। ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ। ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-761
51 51 15 5307515115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਿਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 4082722500। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 डीनो ड्राइव एल्ग्रोव कैलिफोर्निया। जी हाजरीन नाज़रीन पेश करने जा रहे हैं आप सबकी नजर, आप सब दा हरम प्यारा यार यार स्टार ऑन द स्टार, थोड़ियां ताड़ियां दी गूंज एक बार फिर। पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਧੰਨਵਾਦ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਕਹਿੰਦੇ ਵੀ ਪਿਛਲੇ 2 ਸਾਲਾਂ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਜਿਹੜੇ ਡਿਟੈਂਸ਼ਨ ਸੈਂਟਰਸ ਆ ਉਹਨਾਂ ਦੇ ਵਿੱਚ 22 ਇਮੀਗ੍ਰੈਂਟਸ ਦੀਆਂ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ ਆ ਪਿਛਲੇ 2 ਸਾਲਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਕਹਿੰਦੇ ਪਈ ਮੌਤਾਂ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਵੀਅਤਨਾਮ ਤੋਂ ਜਾਂ ਮੋਸਟਲੀ ਮੈਕਸੀਕੋ ਤੋਂ ਸੀਗੇ। ਸੋ 22 ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ। ਪਿੱਛੇ 2 ਜਿਹੜੇ ਬੱਚਿਆਂ ਦੀਆਂ ਮੌਤਾਂ ਹੋਈਆਂ, ਇੱਕ 8 ਸਾਲ ਇੱਕ 6 ਸਾਲ ਦਾ ਸੀ, ਜਿਸ ਤੋਂ ਬਾਅਦ ਜਿਹੜਾ ਆ ਫਿਰ ਇਹ ਰੌਲਾ ਜ਼ਿਆਦਾ ਪੈਣਾ ਸ਼ੁਰੂ ਹੋਇਆ ਪਈ। ਇਹ ਜਿਹੜੀ ਮਾੜੀ ਗੱਲ ਆ, ਕਿਉਂਕਿ ਉਹਨਾਂ ਨੂੰ ਜਿਹੜੀ ਆ ਇੱਕ ਤਰ੍ਹਾਂ ਨਾਲ ਹੈਲਥ ਕੇਅਰ ਆ ਉਹ ਸਹੀ ਨਹੀਂ ਦਿੱਤੀ ਜਾਂਦੀ, ਜਾਂ ਉਹਨਾਂ ਦੀ ਚੈੱਕਅਪ ਜਿਹੜੀ ਆ ਹੋਸਪਿਟਲ 'ਚ ਸਹੀ ਨਹੀਂ ਹੁੰਦੀ। ਮੈਨੂੰ ਲੱਗਦਾ ਇਸੇ ਕਰਕੇ ਸ਼ਾਇਦ ਆਪਾਂ ਪਿਛਲੇ 1-2 ਵੀਕਾਂ ਤੋਂ ਖਬਰਾਂ ਵੀ ਸਾਂਝੀਆਂ ਕਰ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੇ ਆਈਸ ਵਾਲੇ ਆ ਉਹ ਹੁਣ ਕਾਫੀ ਵੱਡੀ ਗਿਣਤੀ ਦੇ ਵਿੱਚ ਕਦੇ 80 ਕਦੇ 100 ਕਦੇ 200 ਲੋਕਾਂ ਨੂੰ ਫੜ ਕੇ ਉਹ ਬੱਸ ਸਟੇਸ਼ਨਾਂ 'ਤੇ ਛੱਡ ਜਾਂਦੇ ਆ। ਇਹ ਖਬਰਾਂ ਆਈਆਂ ਸੀਆਂ ਐਰੀਜ਼ੋਨਾ, ਫੀਨਿਕਸ ਵਿੱਚ ਵੀ ਉਹਨੇ ਕੀਤਾ, ਟੈਕਸਸ ਦੇ ਵਿੱਚ ਜਿਹੜਾ ਆ 2-3 ਵਾਰੀ ਇੱਦਾਂ ਉਹਨੇ ਕੀਤਾ ਪਿਛਲੇ ਦਿਨਾਂ 'ਚ। ਜੀ ਬਿਲਕੁਲ, ਉਹਨਾਂ ਦੇ ਡਿਟੈਂਸ਼ਨ ਸੈਂਟਰ ਛੋਟੇ ਪੈ ਰਹੇ ਨੇ, ਜਾਂ ਕਹਿ ਲਓ ਵੀ ਅਜੇ ਉਨੀ ਮਾਤਰਾ ਦੇ ਵਿੱਚ ਇੰਨੇ ਲੋਕਾਂ ਨੂੰ ਉਹ ਰੱਖਣ ਦੇ
ਕਾਬਲ ਨਹੀਂ ਹੈਗੇ। ਗੱਲ ਇਹ ਵੀ ਆ ਹਰਜੋਤ ਸਿੰਘ ਜੀ, ਇਸ ਟਾਈਮ ਇਮੀਗ੍ਰੇਸ਼ਨ ਜੱਜਸ ਵਾ ਉਹ ਵੀ ਸਾਰੇ ਫਰਲੋ 'ਤੇ ਨੇ, ਉਹ ਵੀ ਕੋਈ ਕੇਸ ਦੀ ਸੁਣਵਾਈ ਜਿਹੜੀ ਆ ਉਹ ਹੋ ਨਹੀਂ ਰਹੀ। ਸੋ ਸਾਰਾ ਕੁਛ ਬੈਕਲੌਗ ਜਿਹੜਾ ਆ ਉਹ ਬਣ ਰਿਹਾ ਹੈ। ਹੁਣ 3 ਹਫ਼ਤੇ ਦਾ ਆਲਮੋਸਟ ਗਵਰਨਮੈਂਟ ਸ਼ਟਡਾਊਨ ਨੂੰ ਹੋ ਗਿਆ। ਉਹਦੇ ਨਾਲ ਤੁਸੀਂ ਦੇਖੋ ਵੀ USCIS ਦਾ ਬੈਕਲੌਗ ਕਿੰਨਾ ਜ਼ਿਆਦਾ ਇਸ ਦੇ ਕਰਕੇ ਜਿਹੜਾ ਵੱਧ ਜਾਂਦਾ। ਸਾਲਾਂ ਬੱਧੀ ਜਿਹੜਾ ਕੰਮ ਆ ਉਹ ਦੂਰ ਜਿਹੜੇ ਉਹ ਪੈ ਜਾਂਦੇ ਹੁੰਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਕਰਕੇ। ਇਸ ਲਈ ਉਹਨਾਂ ਨੂੰ ਉਹ ਹੁਣ ਲੋਕ ਛੱਡਣੇ ਵੀ ਜਿਹੜੇ ਆ ਉਹ ਪੈ ਰਹੇ ਨੇ। ਸੋ ਕਹਿੰਦੇ ਆਈਸ ਵਾਲੇ ਆ ਔਨ ਐਵਰੇਜ 42,000 ਦੇ ਕਰੀਬ ਲੋਕ ਹਰ ਰੋਜ਼ ਜਿਹੜੇ ਆ ਉਹ 200 ਡਿਟੈਂਸ਼ਨ ਸੈਂਟਰ ਜਿਹੜੇ ਹੈਗੇ ਆ ਜਾਂ ਜੇਲ੍ਹਾਂ ਆ ਉਹਨਾਂ ਦੇ ਵਿੱਚ ਰੱਖਦੇ ਆ। ਸੋ ਇਹ ਕਹਿੰਦੇ 30% ਇਨਕਰੀਜ਼ ਹੋਇਆ ਆ ਪ੍ਰੈਜ਼ੀਡੈਂਟ ਓਬਾਮਾ ਦੇ ਸਮੇਂ ਤੋਂ ਬਾਅਦ। ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਡਾਟਾ ਇਹ ਵੀ ਸ਼ੋਅ ਕਰਦਾ ਆ ਵੀ ਇਹ ਡਬਲ ਜਿਹੜਾ ਅਰੈਸਟ ਸ਼ੋਅ ਹੋਈਆਂ ਆ ਪ੍ਰੈਜ਼ੀਡੈਂਟ ਬੁਸ਼ ਦੇ ਜਿਹੜਾ ਕਾਰਜਕਾਲ ਆ ਉਹਦੇ ਦੌਰਾਨ ਤੋਂ ਲੈ ਕੇ ਹੁਣ ਤੱਕ। ਸੋ ਟਰੰਪ ਐਡਮਿਨਿਸਟ੍ਰੇਸ਼ਨ ਆ ਕਹਿੰਦੇ ਵੀ ਉਹ ਟਰਾਈ ਕਰ ਰਿਹਾ ਹੋਰ ਜਿਹੜੇ ਬੈਡਸ ਆ ਜਾਂ ਡਿਟੈਂਸ਼ਨ ਫੈਸਿਲਿਟੀਜ਼ ਆ ਉਹਨਾਂ 'ਚ ਇਨਕਰੀਜ਼ ਕੀਤੀਆਂ ਜਾਣ ਤਾਂ ਕਿ ਅਰੈਸਟ ਹੋਣ ਵਾਲੇ ਜਿਹੜੇ ਆ 51,000 ਤੱਕ ਪਹੁੰਚ ਜਾਣ। ਸੋ ਇਹ ਕਾਫੀ ਵੱਡੀ ਗਿਣਤੀ ਹੈਗੀ ਆ ਜਿਹੜੀ ਆਈਸ ਵੱਲੋਂ ਅਰੈਸਟ ਕੀਤੇ ਜਾਂਦੇ ਆ ਲੋਕ ਜੀ। ਅਗਲੀ ਖਬਰ ਉਸ ਦੇ ਉੱਤੇ ਵੱਧਦੇ ਹਾਂ। ਫਲੋਰੀਡਾ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਇੱਕ ਜਦੋਜਹਿਦ ਚੱਲ ਰਹੀ ਸੀ ਵੀ ਜਿਹੜੇ ਦੇਖੋ ਚਾਹੇ ਫੈਲਨ ਵੀ ਆ, ਜਿਹੜਾ ਅਮਰੀਕਾ ਦਾ ਨਾਗਰਿਕ ਆ ਉਹਨੂੰ ਵੋਟ ਦਾ ਅਧਿਕਾਰ ਹੋਣਾ ਚਾਹੀਦਾ ਆ। ਸੋ ਇਹ ਜਿਹੜਾ ਰੌਲਾ ਆ ਬਹੁਤ ਥਾਵਾਂ ਦੇ ਉੱਤੇ ਜਿਹੜਾ ਉਹ ਪੈਂਦਾ ਆ। ਇਹ ਵੀ ਇੱਕ ਚੀਜ਼ ਹੁੰਦੀ ਹੈ ਹਰਜੋਤ ਸਿੰਘ ਜੀ ਵੀ ਜਿਹੜਾ ਇੱਕ ਵਾਰੀ ਫੈਲਨੀ ਦੇ ਵਿੱਚ ਆ ਜਾਂਦਾ ਆ ਉਹ ਕਈ ਸਾਲਾਂ ਤੱਕ ਆਉਣ ਵਾਲੇ ਸਮੇਂ 'ਚ ਚਾਹੇ ਉਹ ਬਾਹਰ ਵੀ ਆ ਜਾਵੇ ਜਿਹੜਾ ਜੇਲ੍ਹ ਤੋਂ, ਉਸ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਦਾ ਨਹੀਂ ਆ। ਪਰ ਕਹਿੰਦੇ ਵੀ ਹੁਣ ਫਲੋਰੀਡਾ ਦੇ ਵਿੱਚ ਇੱਕ ਨਵਾਂ ਜਿਹੜਾ ਆ ਸਟੇਟ ਲਾਅ ਉਹ ਅੱਜ ਲਾਗੂ ਹੋਣ ਜਾ ਰਿਹਾ ਹੈ, ਜਿਸ ਕਰਕੇ ਤਕਰੀਬਨ 1 ਮਿਲੀਅਨ ਲੋਕ ਜਿਨ੍ਹਾਂ ਦੇ ਉੱਤੇ ਫੈਲਨੀ ਕਨਵਿਕਸ਼ਨਸ ਹੈਗੀਆਂ ਆ ਉਹਨਾਂ ਦੇ ਵੋਟਿੰਗ ਰਾਈਟਸ ਜਿਹੜੇ ਮੁੜ ਕੇ ਦੁਬਾਰਾ ਬਹਾਲ ਜਿਹੜੇ ਆ ਉਹ ਕੀਤੇ ਜਾਣਗੇ। ਸੋ ਇਹ ਕਹਿੰਦੇ ਵੀ ਜੇ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਹੋ ਜਾਂਦਾ ਤਾਂ ਉੱਥੇ ਜਿਹੜੇ ਆ ਨਤੀਜਾ ਕਾਫੀ ਜਿਹੜਾ ਇੱਕ ਡਿਫਰੈਂਟ ਜਿਹੜਾ ਹੋ ਸਕਦਾ ਸੀ। ਇਹ ਵੀ ਜ਼ਿਕਰਯੋਗ ਗੱਲ ਹੈਗੀ ਆ ਵੀ ਇਸ ਜਿਹੜੇ ਪਹਿਲੋਂ ਰੋਕ ਸੀਗੀ ਵੀ ਵੋਟ ਤੁਸੀਂ ਨਹੀਂ ਪਾ ਸਕਦੇ ਜੇ ਤੁਹਾਡੇ 'ਤੇ ਫੈਲਨੀ ਕਨਵਿਕਸ਼ਨ ਹੈਗੀ ਆ, ਉਹ ਬਹੁਤੇ ਜਿਹੜੇ ਅਫਰੀਕਨ ਅਮੈਰੀਕਨ ਜਿਹੜੇ ਲੋਕਾਂ ਦੇ ਨਾਲ ਜਿਹੜੇ ਉਹ ਸੰਬੰਧਿਤ ਜਿਹੜੇ ਫੈਲਨੀਜ਼ ਵਾਲੇ ਜਿਹੜੇ ਉਹ ਸੀਗੇ। ਅਤੇ ਹੁਣ 1 ਮਿਲੀਅਨ ਜਿਹੜੇ ਇੱਕ ਹਿਸਾਬ ਦੇ ਨਾਲ ਨਵੇਂ ਵੋਟਰ ਜਿਹੜੇ ਆ ਉਹ ਐਡ ਹੋਣ ਜਾ ਰਹੇ ਆ ਫਲੋਰੀਡਾ ਦੇ ਵਿੱਚ। ਅਤੇ ਇੱਦਾਂ ਦੀਆਂ ਗੱਲਾਂ ਬਹੁਤ ਥਾਵਾਂ 'ਤੇ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੀ ਆਲਰੇਡੀ ਜਿਹੜੀਆਂ ਵਿਚਾਰਾਂ ਚਰਚਾਵਾਂ ਜਿਹੜੀਆਂ ਇਸ ਦੀਆਂ ਚੱਲ ਰਹੀਆਂ ਆ। ਕਈ ਵਾਰੀ ਇੱਕ ਸਟੇਟ ਦੇ ਵਿੱਚ ਜਿਹੜੇ ਰੂਲ ਚੇਂਜ ਹੋਣ ਦੇ ਨਾਲ ਬਾਕੀ ਸਾਰੇ ਥਾਵਾਂ ਦੇ ਉੱਤੇ ਉਸ ਪਾਸੇ ਵੱਲ ਨੂੰ ਜਿਹੜਾ ਕੰਮ ਆ ਉਹ ਵਧਣਾ ਸ਼ੁਰੂ ਹੋ ਜਾਂਦਾ ਆ। ਜੇ ਆਪਾਂ ਉਦਾਹਰਣ ਦੇ ਰੂਪ ਦੇ ਵਿੱਚ ਜੇ ਕਹੀਏ ਸੇਮ ਸੈਕਸ ਮੈਰਿਜ ਨੂੰ ਤੁਸੀਂ ਕਰ ਲਓ, ਉਹ ਇੱਕ ਸੂਬੇ ਤੋਂ ਸ਼ੁਰੂ ਹੋਈ ਹੌਲੀ ਹੌਲੀ ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਜਿਹੜੀ ਉਹ ਚਲੀ ਗਈ। ਬਾਅਦ 'ਚ ਜਿਹੜੀ ਆ ਫੈਡਰਲ ਲੈਵਲ ਤੱਕ ਜਿਹੜੀ ਗੱਲ ਉਹ ਚੱਲ ਰਹੀ ਆ। ਮੈਰੀਜੁਆਨਾ ਦੀ ਗੱਲ ਤੁਸੀਂ ਕਰ ਲਓ, ਉਹ ਵੀ ਇਸ ਤਰੀਕੇ ਦੇ ਨਾਲ ਜਿਹੜੀ ਆ ਉਹ ਚੱਲ ਰਹੀ ਆ। ਹੋਰ ਬਹੁਤ ਸਾਰੀਆਂ ਜਿਹੜੀਆਂ ਚੇਂਜਿਸ ਜਦੋਂ ਕੋਈ ਇੱਕ ਸੂਬਾ ਕਰਦਾ ਆ ਉਹ ਤੋਂ ਬਾਅਦ ਦੇ ਵਿੱਚ ਦੇਖੀ ਬਾਕੀ ਸੂਬਿਆਂ 'ਚ ਵੀ ਉਸ ਦੀ ਚਰਚਾਵਾਂ ਜਿਹੜੀਆਂ ਉਹ ਚੱਲ ਪੈਂਦੀਆਂ ਨੇ। ਜੀ ਬਿਲਕੁਲ। ਸੋ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਜਿਹੜੇ ਇਹ ਫੈਲਨ ਸੀਗੇ ਜਿਨ੍ਹਾਂ ਨੂੰ ਜੇਲ੍ਹ ਵਿੱਚੋਂ ਛੱਡਿਆ ਵੀ ਗਿਆ ਆ ਅਤੇ ਜੇ ਉਹਨਾਂ ਨੂੰ ਵੋਟਿੰਗ ਰਾਈਟਸ ਮਿਲਦਾ ਉਹ ਕਿਹੜੀ ਪਾਰਟੀ ਨੂੰ ਜਿਹੜਾ ਵੋਟ ਪਾਉਂਦੇ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਕਾਫੀ ਵੱਡਾ ਜਿਹੜਾ ਜੇਲ੍ਹ ਰਿਫਾਰਮ ਬਿੱਲ ਜਿਹੜਾ ਪਾਸ ਹੋਇਆ ਹੈਗਾ ਆ, ਪ੍ਰੈਜ਼ੀਡੈਂਟ ਟਰੰਪ ਲੈ ਕੇ ਆਏ ਸੀ, ਪਰ ਦੋਨਾਂ ਪਾਰਟੀਆਂ ਨੇ ਕਾਫੀ ਵੱਡੀ ਮੈਜੋਰਟੀ 'ਚ ਜਿਹੜਾ ਇਹਨੂੰ ਪਾਸ ਕੀਤਾ ਕਾਫੀ ਲੰਮੇ ਅਰਸੇ ਤੋਂ ਬਾਅਦ। ਕਈ ਜਿਹੜੇ ਲੋਕ ਸੀਗੇ ਛੋਟੇ ਛੋਟੇ ਕ੍ਰਾਈਮ ਦੇ ਲਈ ਵੀ ਜਿਹੜੇ ਆਪ ਹੀ ਕੋਈ ਥੋੜ੍ਹਾ ਬਹੁਤਾ ਡਰੱਗ ਖਾਂਦੇ ਸੀ ਉਹਨਾਂ ਨੂੰ ਵੀ ਜਿਹੜਾ ਕਈ 3 ਸਟ੍ਰਾਈਕ ਲਾ ਕਰਕੇ ਅੰਦਰ ਲੰਮੇ ਸਮੇਂ ਲਈ ਰੱਖਿਆ ਹੋਇਆ ਸੀ। ਸੋ ਉਹ ਉਹਨਾਂ ਨੂੰ ਜਿਹੜਾ ਰੀਹੈਬਲੀਏਸ਼ਨ ਕਰਨ ਦੇ ਲਈ ਅਤੇ ਜੇਲ੍ਹਾਂ 'ਚੋਂ ਛੱਡਣ ਲਈ ਬਿੱਲ ਪਾਸ ਕੀਤਾ ਗਿਆ ਆ। ਸੋ ਵਧੀਆ ਆ ਜੇ ਚੰਗੇ ਪਾਸੇ ਜਿਹੜੇ ਲੋਕ ਆ ਉਹਨਾਂ ਨੂੰ ਲਾਇਆ ਜਾਵੇ। ਬਿਲਕੁਲ ਨਾਗਰਿਕ ਉਹ ਤੁਹਾਡਾ ਇਹ ਹੱਕ ਹੈਗਾ ਅਤੇ ਇਹ ਚਾਹੇ ਚਲੋ ਫੈਲਨੀ ਕੀਤੀ ਨਹੀਂ ਕੀਤੀ, ਇਹ ਵਿਵਾਦ ਵਾਲਾ ਜਿਹੜਾ ਮਾਮਲਾ ਜਦੋਂ ਤੁਹਾਨੂੰ ਜੇਲ੍ਹ ਦੇ ਵਿੱਚੋਂ ਛੱਡ ਦਿੱਤਾ ਗਿਆ ਆ ਤਾਂ ਤੁਹਾਨੂੰ ਵੋਟ ਦਾ ਅਧਿਕਾਰ ਤਾਂ ਜਿਹੜਾ ਉਹ ਮਿਲਣਾ ਹੀ ਜਿਹੜਾ ਉਹ ਚਾਹੀਦਾ ਆ। ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਇੱਦਾਂ ਦੇ ਕੰਟਰੀ ਵੀ ਹੈਗੇ ਨੇ ਜਿੱਥੇ ਕਿ ਜਿਹੜੇ ਜੇ ਕੋਈ ਜੇਲ੍ਹ ਵਾਲਾ ਵੀ ਹੁੰਦਾ ਆ, ਜੇਲ੍ਹ ਦੇ ਵਿੱਚ ਵੀ ਆ ਅਤੇ ਨਾਗਰਿਕ ਆ, ਉਹਨੂੰ ਉੱਥੋਂ ਵੀ ਉਸ ਦੀ ਵੋਟ ਜਿਹੜੀ ਆ ਉਹ ਪਵਾਈ ਜਾਂਦੀ ਆ ਜੀ। ਅਗਲੀ ਜਿਹੜੀ ਗੱਲ ਕਰਦੇ ਆ ਸੀਅਰਸ ਦੇ ਬਾਰੇ ਆਪਾਂ ਦੱਸਿਆ ਸੀਗਾ ਵੀ ਬੀਤੇ ਸਾਲ ਦੇ ਅਕਤੂਬਰ ਮਹੀਨੇ ਵਿੱਚ ਉਹਨਾਂ ਨੇ ਬੈਂਕਰਪਸੀ ਜਿਹੜੀ ਆ ਫਾਈਲ ਕਰ ਦਿੱਤੀ ਸੀਗੀ
ਤੇ ਹੁਣ ਜਿਹੜੇ ਉਹਨਾਂ ਦੇ ਹੀ ਜਿਹੜਾ ਚੇਅਰਮੈਨ ਸੀਅਰਸ ਦਾ ਐਡੀ ਲੈਂਪਰਟ, ਉਸ ਨੇ $4.4 ਬਿਲੀਅਨ ਦੀ ਆਫਰ ਜਿਹੜੀ ਉਹ ਪੇਸ਼ਕਸ਼ ਜਿਹੜੀ ਉਹ ਕੀਤੀ ਸੀ ਵੀ ਕੰਪਨੀ ਨੂੰ ਰੱਖਣ ਦੇ ਲਈ, ਵੀ ਮੈਂ ਤੁਹਾਨੂੰ ਇੰਨੇ ਜਿਹੜੇ ਡਾਲਰ ਦਿੰਦਾ ਅਤੇ ਕੰਪਨੀ ਤੁਸੀਂ ਇੱਕ ਹਿਸਾਬ ਨਾਲ ਮੇਰੇ ਨਾਲ ਕਰ ਦਿਓ। ਪਰ ਜਿਹੜੇ ਸੀਅਰਸ ਦੇ ਐਡਵਾਈਜ਼ਰਸ ਆ ਉਹਨਾਂ ਨੇ ਇਹ ਆਫਰ ਅਸੈਪਟ ਕਰਨ ਤੋਂ ਇੱਕ ਹਿਸਾਬ ਦੇ ਨਾਲ ਇਨਕਾਰ ਕਰ ਦਿੱਤਾ ਆ। ਕਹਿੰਦੇ ਵੀ ਇਸ ਦੀ ਵੈਲਿਊ ਇਹਦੇ ਨਾਲੋਂ ਇੱਕ ਹਿਸਾਬ ਦੇ ਨਾਲ ਜ਼ਿਆਦਾ ਆ, ਅਸੀਂ ਇੰਨੇ ਘੱਟ ਦੇ ਵਿੱਚ ਇੱਕ ਹਿਸਾਬ ਨਾਲ ਸੌਦਾ ਨਹੀਂ ਕਰ ਸਕਦੇ। ਅਤੇ ਹੁਣ ਜਿਹੜੇ ਸੀਅਰਸ ਵਾਲੇ ਬੈਂਕਰਪਸੀ ਜੱਜ ਨੂੰ ਇਹ ਇੱਕ ਹਿਸਾਬ ਨਾਲ ਕਹਿ ਰਹੇ ਨੇ ਵੀ ਤੁਸੀਂ ਸਾਨੂੰ ਲਿਕਵਿਡੇਟ ਜਿਹੜਾ ਆ ਉਹ ਕਰ ਦਿਓ, ਬਸ ਵੀ ਇਹਨਾਂ ਨੂੰ ਹੁਣ ਵੇਚ ਦਿਓ ਜੋ ਸਮਾਨ ਇਹਨਾਂ ਦਾ ਵਿਕਦਾ ਆ। 50,000 ਇੰਪਲੋਇਰ ਇੱਕ ਟਾਈਮ ਦੇ ਉੱਤੇ ਇਸ ਕੰਪਨੀ ਦੇ ਅਧੀਨ ਜਿਹੜੇ ਉਹ ਕੰਮ ਕਰਦੇ ਸੀ। 125 ਸਾਲ ਪੁਰਾਣੀ ਕੰਪਨੀ, 126 ਸਾਲ ਪੁਰਾਣੀ ਇਹ ਕੰਪਨੀ ਆ, ਜਿਹੜੇ ਲੋਕਾਂ ਦੇ ਘਰ ਵੀ ਡਿਲੀਵਰ ਕਿਸੇ ਟਾਈਮ ਦੇ ਉੱਤੇ ਪੂਰੇ ਦੇ ਪੂਰੇ ਜਿਹੜੇ ਉਹ ਕਰਦੀ ਹੁੰਦੀ ਸੀ। ਅਤੇ ਅੱਜ ਉਸ ਦਾ ਨਾਮੋ ਨਿਸ਼ਾਨ ਵੀ ਜਿਹੜਾ ਆ ਉਹ ਕਿ ਕਿਤੇ ਲੱਭਦਾ ਨਹੀਂ। ਔਨਲਾਈਨ ਦੇ ਯੁੱਗ ਹੋਣ ਕਰਕੇ ਰੀਟੇਲ ਬਹੁਤ ਜ਼ਿਆਦਾ ਜਿਹੜੀ ਡਾਊਨ ਗਈ ਆ। ਸੀਅਰਸ ਨੇ ਆਪਣੇ ਆਪ ਨੂੰ ਉਸ ਯੁੱਗ ਦੇ ਨਾਲ ਢਾਲਿਆ ਨਹੀਂ, ਇਸ ਕਰਕੇ ਉਸ ਦੌੜ ਦੇ ਵਿੱਚ ਬਹੁਤ ਜ਼ਿਆਦਾ ਪਿੱਛੇ ਉਹ ਰਹਿ ਗਈ ਅਤੇ ਹੁਣ ਉਹਨਾਂ ਦੇ ਕਹਿ ਲਓ ਵੀ ਹਰ ਇੱਕ ਪੱਤਾ ਵਿਕਣ ਦੇ ਉੱਤੇ ਆਇਆ ਪਿਆ ਆ ਜੀ। 700 ਦੇ ਕਰੀਬ ਜਿਹੜੇ ਸਟੋਰ ਇਸ ਟਾਈਮ ਹੈਗੇ ਸੀਅਰਸ ਦੇ। ਸੋ ਜਦੋਂ ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਸੀ ਅਕਤੂਬਰ ਦੇ ਵਿੱਚ, ਸੋ ਹੁਣ ਪਤਾ ਨਹੀਂ ਕੀ ਬਣਨਾ ਆ। ਕਹਿੰਦੇ ਪਈ ਐਜ਼ ਆਫ ਨਾਓ 68,000 ਦੇ ਕਰੀਬ ਇੰਪਲਾਈ ਹੈਗੇ ਆ। ਅਗਰ ਜੇ ਕੋਰਟ ਲਿਕੁਇਡੇਟ ਕਰਨ ਲਈ ਕਹਿ ਦਿੰਦੀ ਆ ਅਤੇ ਸਾਰੇ ਸਟੋਰ ਜਿਹੜੇ ਉਹ ਬੰਦ ਹੋ ਜਾਣਗੇ ਅਤੇ ਜਿਹੜੇ ਇੰਪਲਾਈ ਆ ਉਹਨਾਂ ਦੀ ਵੀ ਜਿਹੜੀ ਛੁੱਟੀ ਹੋ ਜਾਊਗੀ। ਬਿਲਕੁਲ, ਤੁਸੀਂ ਦੇਖੋ ਵੀ ਉਹਦੇ ਨਾਲ ਕਿੰਨੇ ਲੋਕਾਂ ਦੇ ਘਰਾਂ ਦੇ ਜਿਹੜੇ ਚੁੱਲ੍ਹੇ ਜਿਹੜੇ ਬਲਦੇ ਆ ਉਹ ਬੰਦ ਹੋਣ ਤੱਕ ਜਿਹੜੇ ਉਹ ਜਾ ਸਕਦੇ ਆ। ਦੱਸ ਜਾਈਏ ਵੀ ਸੀਅਰਸ ਵਾਲੇ ਹੀ ਕੇ ਮਾਰਟ ਨੂੰ ਜਿਹੜਾ ਆ ਉਹ ਓਨ ਕਰਦੇ ਆ। ਉਹ ਵੀ ਆਲਰੇਡੀ ਕੇ ਮਾਰਟ ਨੇ ਤਾਂ 2002 ਦੀ ਬੈਂਕਰਪਸੀ ਜਿਹੜੀ ਉਹ ਫਾਈਲ ਆ ਉਹ ਕੀਤੀ ਹੋਈ ਆ ਜੀ। ਅਗਲੀ ਖਬਰ ਵੱਲ ਚਲੀਏ ਕਿ ਟੀਵੀ ਦੇ ਮੀਟਰੋਲੋਜਿਸਟ ਜਿਹੜੇ ਆ ਉਹਨਾਂ ਨੇ ਜਿਹੜਾ ਆ NBC ਦੇ ਐਫੀਲੀਏਟ ਰੋਚੈਸਟਰ ਦੇ ਵਿੱਚ ਨਿਊਯਾਰਕ 'ਚ ਇੱਕ ਜਿਹੜੇ ਮਾਰਟਨ ਲੂਥਰ ਕਿੰਗ ਜੂਨੀਅਰ ਆ ਉਹਨਾਂ ਦੇ ਨਾਮ ਦੇ ਉੱਤੇ ਪਾਰਕ ਉਸਾਰਿਆ ਗਿਆ ਸੀ। ਉੱਥੇ ਜਿਹੜੇ ਆ ਗਲਤ ਸ਼ਬਦ ਸਲਰ ਯੂਜ਼ ਕੀਤਾ ਜਦੋਂ ਉਹ ਆਪਣਾ ਪ੍ਰੋਗਰਾਮ ਦੇ ਰਹੇ ਸੀ। ਉਹ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜਾ ਆ NBC ਵਾਲਿਆਂ ਨੇ ਜਿਹੜਾ ਐਫੀਲੀਏਟ ਸਟੇਸ਼ਨ ਆ ਉਹਨਾਂ ਨੇ ਫਾਇਰ ਵੀ ਕਰ ਦਿੱਤਾ ਅਤੇ ਉਹ ਹੁਣ ਮਾਫੀ ਵੀ ਮੰਗ ਰਹੇ ਆ। ਪਰ ਇਹ ਮੈਨੂੰ ਵੀ ਸਮਝ ਨਹੀਂ ਆਉਂਦਾ ਵੀ ਤੁਸੀਂ ਪ੍ਰੋਗਰਾਮ ਤਾਂ ਦੇ ਰਹੇ ਵੈਦਰ ਦਾ ਅਤੇ ਮਾਰਟਨ ਲੂਥਰ ਕਿੰਗ ਜੂਨੀਅਰ ਦੇ ਉੱਤੇ ਤੁਹਾਨੂੰ ਗਲਤ ਸ਼ਬਦ ਕਹਿਣ ਦਾ ਨਾ ਵੀ ਕਿੱਧਰੋਂ ਸੁਝਾਅ ਆ ਗਿਆ, ਰਾਈਟ? ਉਹ ਨਹੀਂ, ਉਹ ਮਨ ਦੇ ਵਿੱਚ ਜਿਹੜੀਆਂ ਚੀਜ਼ਾਂ ਛੁਪੀਆਂ ਹੁੰਦੀਆਂ ਆ ਉਹ ਫਿਰ ਜਦੋਂ ਮੌਕਾ ਲੱਗਦਾ ਹੈ ਗੁੱਸੇ ਦੇ ਰੂਪ ਦੇ ਵਿੱਚ ਇੱਦਾਂ ਹੀ ਉਹ ਬਾਹਰ ਨਿਕਲਦੀਆਂ ਆ। ਅਗਲੀ ਜਿਹੜੀ ਗੱਲ ਕਰਦੇ ਹਾਂ, ਫਰਾਂਸ ਦੇ ਵਿੱਚ ਜਿਹੜੀ ਯੈਲੋ ਵੈਸਟ ਮੂਵਮੈਂਟ ਆ ਉਹ ਲਗਾਤਾਰ ਜਿਹੜੀ ਉਹ ਚੱਲ ਰਹੀ ਆ। ਲੋਕ ਅਜੇ ਵੀ ਸੜਕਾਂ ਦੇ ਉੱਤੇ ਆ ਕੇ ਪ੍ਰੋਟੈਸਟ ਜਿਹੜੇ ਆ ਉਹ ਕਰ ਰਹੇ ਨੇ। ਅਤੇ ਜਿਹੜੇ ਫਰਾਂਸ ਦੇ ਪ੍ਰਾਈਮ ਮਿਨਿਸਟਰ ਜਿਹੜੇ ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰੋਟੈਸਟਰਸ ਮਾਸਕ ਪਾ ਕੇ ਪ੍ਰੋਟੈਸਟ ਕਰਦੇ ਆ ਉਹ ਮਾਸਕ ਨੂੰ ਬੈਨ ਕੀਤਾ ਜਾਊਗਾ ਇਸ ਯੈਲੋ ਵੈਸਟ ਮੂਵਮੈਂਟ ਦੇ ਵਿੱਚ। ਬਹੁਤ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਸਰਕਾਰੀ ਪ੍ਰੋਪਰਟੀ ਆ ਉਸ ਦਾ ਡੈਮੇਜ ਜਿਹੜਾ ਕਹਿੰਦੇ ਆ ਉਹ ਹੋਇਆ ਆ ਇਹਨਾਂ ਜਿਹੜੇ ਆ ਰੋਸ ਇਹਨਾਂ ਵਿਰੋਧਾਂ ਦੇ ਵਿੱਚ। ਅਤੇ ਟੈਕਸ ਪੇਅਰ ਦੇ ਉੱਤੇ ਹੀ ਕਹਿੰਦਾ ਇਨ ਦੀ ਐਂਡ ਇਹ ਭਾਰ ਉਹ ਪੈਂਦਾ ਆ। ਸੋ ਦੇਖਦੇ ਹਾਂ ਕੀ ਬਣਦਾ ਆ। ਵੀ ਇਹ ਜਿਹੜੇ ਫਰਾਂਸ ਵਾਲੇ ਆ ਕਿਸ ਪਾਸੇ ਵੱਲ ਨੂੰ ਵੱਧਦੇ ਆ। ਕਹਿੰਦੇ ਵੀ ਉਹਨਾਂ ਦੇ ਇੰਨਾ ਕੁ ਜ਼ਿਆਦਾ ਹਾਲਾਤ ਇੱਕ ਹਿਸਾਬ ਦੇ ਨਾਲ ਮਾੜੇ ਹੋਏ ਪਏ ਆ। ਇਨਫਲੇਸ਼ਨ, ਮਹਿੰਗਾਈ ਇੰਨੀ ਜ਼ਿਆਦਾ ਜਿਹੜੀ ਵਧੀ ਹੋਈ ਆ ਵੀ ਹੁਣ ਲੋਕ ਜਿਹੜੇ ਪੂਰੇ ਆ ਉਹ ਸੜਕਾਂ ਦੇ ਉੱਤੇ ਹੀ ਉਤਰੇ ਹੋਏ ਆ। ਹੁਣ ਤਾਂ ਮਹੀਨਾ ਹੋ ਗਿਆ ਆਲਮੋਸਟ ਉੱਥੇ ਇੱਦਾਂ ਪ੍ਰਦਰਸ਼ਨ ਚੱਲਦਿਆਂ ਨੂੰ ਜੀ। ਅਗਲੀ ਖਬਰ ਵੱਲ ਚੱਲੀਏ ਅਤੇ ਜਿਹੜੇ ਤਾਲੀਬਾਨ ਦੇ ਨਾਲ US ਗਵਰਨਮੈਂਟ ਦੀ ਗੱਲਬਾਤ ਚੱਲ ਰਹੀ ਸੀ ਉਹ ਇੱਕਦਮ ਕਹਿੰਦੇ ਪਈ ਜਿਹੜੀ ਆ ਹੁਣ ਔਫ ਹੋ ਗਈ ਹੈਗੀ ਆ। ਉਹਨਾਂ ਦਾ ਜਿਹੜਾ ਏਜੰਡਾ ਸੀਗਾ ਉਹਦੇ ਉੱਤੇ ਡਿਸਐਗਰੀਮੈਂਟ ਹੋਇਆ ਅਤੇ ਹੁਣ ਇਸ ਟਾਈਮ ਦੇ ਉੱਤੇ ਜਿਹੜੇ ਅਫਗਾਨਿਸਤਾਨ ਦੇ ਵਿੱਚ ਤਾਲੀਬਾਨ ਦੇ ਮੈਂਬਰ ਬੇਸਡ ਹੈਗੇ ਆ ਉਹਨਾਂ ਨੇ ਇਹ ਕਿਹਾ ਪਈ ਅਸੀਂ ਫਿਰ ਇੱਕ ਵਾਰੀ ਜਿਹੜਾ ਆ ਕਤਰ ਦੇ ਵਿੱਚ US ਅਤੇ ਤਾਲੀਬਾਨ ਜਿਹੜੇ ਦੋਨੋਂ ਹੀ ਆ ਉਹਨਾਂ ਦੇ ਵਿਚਕਾਰ ਜਿਹੜੀ ਆ ਮੀਟਿੰਗ ਸਟਾਰਟ ਕਰਾਂਗੇ। ਪਰ ਰਾਈਟ ਨਾਓ ਜਿਹੜੀ ਆ ਉਹ ਸਾਡੀ ਮੀਟਿੰਗ ਉਹ ਕੈਂਸਲ ਹੋ ਗਈ ਆ ਜੀ। ਅਤੇ ਅਗਲੀ ਸਮਾਂ ਆਪਣਾ ਸਮਾਪਤੀ ਦੇ ਵੱਲ ਆ। ਅਤੇ ਕੁਛ ਕੁ ਜਿਹੜੇ DMV ਦੇ ਹਰਜੋਤ ਸਿੰਘ ਜੀ ਨਵੇਂ ਲਾਜ਼ 2019 ਦੇ ਆਏ ਆ ਉਹਨਾਂ ਉੱਤੇ ਵੀ ਆਪਾਂ ਜੇ ਜਾਣਕਾਰੀ ਆਪਾਂ ਸਰੋਤਿਆਂ ਨੂੰ ਥੋੜ੍ਹੀ ਬਹੁਤੀ ਦਿੰਦੇ ਜਾਈਏ। ਸੋ DMV ਨੇ ਜਿਹੜੇ ਕੁਛ ਨਵੇਂ ਜਿਹੜੇ ਰੂਲ ਜਿਹੜੇ ਚੇਂਜ ਕੀਤੇ ਜਿਹਦੇ ਵਿੱਚ ਇੱਕ ਜਦੋਂ ਵੀ ਕਹਿੰਦੇ ਹੁਣ ਤੁਸੀਂ ਨਵੀਂ ਜਾਂ ਪੁਰਾਣੀ ਗੱਡੀ ਬਾਏ ਕਰਦੇ ਹੋ ਅਤੇ ਜਿਹੜਾ ਵੀ ਡੀਲਰ ਤੁਹਾਨੂੰ
ਵੇਚਦਾ ਆ ਤੇ ਉਹਨੂੰ ਹੁਣ ਰਿਕਵਾਇਰਡ ਹੋ ਗਿਆ ਆ ਵੀ ਜਿਹੜੀ ਟੈਂਪਰੇਰੀ ਲਾਇਸੈਂਸ ਪਲੇਟ ਜਿਹੜੇ ਇੱਕ ਪ੍ਰੋਗਰਾਮ ਦੇ ਤਹਿਤ ਵੀ ਉਹ ਜ਼ਰੂਰ ਅਟੈਚ ਕਰੇ। ਅੱਗੇ ਕੀ ਹੁੰਦਾ ਸੀ, ਤੁਸੀਂ ਕਿਸੇ ਤੋਂ ਵੀ ਗੱਡੀ ਖਰੀਦਦੇ ਸੀਗੇ, ਉਹ ਆਪਣਾ ਨਾਮ ਵਗੈਰਾ ਜਿਹੜਾ ਲਿਖ ਕੇ ਜਾਂ ਉਹ ਕੁਛ ਕਰਕੇ ਉਹ ਅੱਗੇ ਪਿੱਛੇ ਜਿਹੜਾ ਉਹ 'ਚ ਲਾ ਦਿੰਦੇ ਸੀਗੇ, ਜਿਹਦੇ ਵਿੱਚ ਨੰਬਰ ਪਲੇਟ ਜਾਂਦੀ ਸੀਗੀ। ਪਰ ਕਹਿੰਦੇ ਵੀ ਹੁਣ ਉੱਥੇ ਤੁਹਾਨੂੰ ਛਾਪਣਾ ਪਊਗਾ ਟੈਂਪਰੇਰੀ ਨੰਬਰ ਕਿਹੜਾ ਹੈਗਾ ਆ ਤੁਹਾਡੀ ਉਸ ਲਾਇਸੈਂਸ ਪਲੇਟ ਦਾ ਤੇ ਕੀ ਐਕਸਪਾਇਰੇਸ਼ਨ ਜਿਹੜੀ ਉਹ ਡੇਟ ਹੈਗੀ ਆ। ਜਾਂ ਕਈ ਵਾਰੀ ਕੀ ਹੁੰਦਾ ਸੀ ਨਾ, ਜਿਨ੍ਹਾਂ ਨੇ ਕਾਰਾਂ ਖਰੀਦੀਆਂ ਹੁੰਦੀਆਂ ਸੀ ਉਹ 7-7 8-8 ਮਹੀਨੇ ਪਲੇਟ ਹੀ ਨਹੀਂ ਲਾਉਂਦੇ ਸੀ ਵੀ ਨਵੀਂ ਲਈ ਆ ਜੀ। ਜੇ ਕੋਈ ਰਿਸ਼ਤੇਦਾਰ ਪੁੱਛੂਗਾ ਵੀ ਹਾਂ ਸਾਡੀ ਨਵੀਂ ਕਾਰ ਆ, ਸੋ ਉਹ ਜਿਹੜੀ ਆ ਹੁਣ ਉਹ ਕਹਿੰਦੇ ਵੀ ਡੀਲਰ ਤੋਂ ਬਾਅਦ ਕੈਲੀਫੋਰਨੀਆ ਦੇ ਲਾਜ਼ ਆ, ਕੈਲੀਫੋਰਨੀਆ ਦਾ ਕੋਈ ਵੀ ਡੀਲਰ ਚਾਹੇ ਯੂਜ਼ ਕਾਰਾਂ ਦਾ ਚਾਹੇ ਨਵੀਆਂ ਕਾਰਾਂ ਦਾ, ਜਦੋਂ ਵੀ ਉਹਨਾਂ ਨੇ ਕਾਰ ਬਾਹਰ ਕੱਢਣੀ ਆ ਉਹ 'ਤੇ ਪਲੇਟ ਨੰਬਰ ਜ਼ਰੂਰ ਰੱਖਿਆ ਹੋਊਗਾ, ਚਾਹੇ ਉਹ ਪੇਪਰ ਪਲੇਟ ਹੀ ਹੋਵੇ। ਸੋ ਬਿਨਾਂ ਪਲੇਟ ਤੋਂ ਕਾਰ ਜਿਹੜੀ ਆ ਡੀਲਰ ਤੋਂ ਬਾਹਰ ਨਹੀਂ ਜਾ ਸਕਦੀ ਜੀ। ਆਲਰੇਡੀ ਕਈ ਸੂਬਿਆਂ ਵਿੱਚ ਤਾਂ ਆਲਰੇਡੀ ਇਹ ਰੂਲ ਪਹਿਲਾਂ ਤੋਂ ਹੀ ਲਾਗੂ ਹੈਗਾ ਆ। ਅਗਲੀ ਜਿਹੜੀ ਹੈਗੀ ਆ DUI ਨੂੰ ਲੈ ਕੇ, ਡਰਾਈਵਿੰਗ ਅੰਡਰ ਦਾ ਇਨਫਲੂਐਂਸ ਨੂੰ ਲੈ ਕੇ ਜਿਹੜਾ ਇਗਨੀਸ਼ਨ ਇੰਟਰਲੌਕ ਡਿਵਾਈਸ ਜਿਹੜੀ ਹੈਗੀ ਆ 1 ਜਨਵਰੀ 2019 ਤੋਂ ਕਹਿੰਦੇ 1 ਜਨਵਰੀ 2026 ਤੱਕ ਇਹ ਲਾ ਕਹਿੰਦਾ ਆ ਵੀ ਜਿਹੜੇ ਰਿਪੀਟ ਅਫੈਂਡਰਸ ਆ, ਜਿਹੜੇ ਬਾਰ-ਬਾਰ DUI ਦੇ ਵਿੱਚ ਕਹਿ ਲਓ ਵੀ ਫਸ ਰਹੇ ਨੇ, ਵਾਇਲੇਸ਼ਨ ਜਿਨ੍ਹਾਂ ਨੇ ਕੀਤੀਆਂ ਆ, ਵੀ ਉਹਨਾਂ ਦੇ ਇਗਨੀਸ਼ਨ ਇੰਟਰਲੌਕ ਡਿਵਾਈਸ ਜਿਹੜੀ ਆ IID ਜਿਹੜੀ ਉਹ ਲਾਵੇ, ਜਾਣੀ ਕਿ ਬ੍ਰੈਥਲਾਈਜ਼ਰ ਵਗੈਰਾ ਜਾਂ ਉਹ ਸਾਰਾ ਕੁਛ ਲਾਉਣ ਤੋਂ ਬਾਅਦ 'ਚ ਮੇਕ ਸ਼ੋਰ ਕਰਨ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਇੰਜਨ ਆ ਉਹ ਸਟਾਰਟ ਹੋ ਸਕੇ। ਸੋ ਇਹ ਇੱਕ ਨਵਾਂ ਜਿਹੜੇ ਚੇਂਜ ਆ ਇਸ ਦੇ ਵਿੱਚ। ਸੋ ਬਿਲਕੁਲ ਇਹ ਜਿਹੜੀ ਸਟੇਟ ਆ ਹੁਣ ਬਹੁਤ ਚੇਂਜ ਹੋਈ ਹੈਗੀ ਆ। ਮੈਂ ਖੁਦ ਜਿਹੜਾ ਦੇਖਿਆ ਅੱਜ ਤੋਂ 30 ਸਾਲ ਪਹਿਲਾਂ ਜੇ ਕੋਈ ਬੰਦਾ ਸ਼ਰਾਬ ਪੀਂਦਾ ਕਿਤੇ ਕਾਰ ਚਲਾਉਂਦਾ ਸੀ ਤੇ ਪੁਲਿਸ ਵਾਲੇ ਉਹਦੀ ਕਾਰ ਖੜੀ ਕਰਕੇ ਕਾਰ 'ਚ ਬਿਠਾ ਕੇ ਉਹਨੂੰ ਘਰ ਛੱਡ ਜਾਂਦੇ ਹੁੰਦੇ ਸੀ। ਹੁਣ ਇਹ ਕਿਉਂਕਿ ਐਕਸੀਡੈਂਟ ਵੱਧ ਗਿਆ, ਟ੍ਰੈਫਿਕ ਵੱਧ ਗਿਆ ਤੇ ਲੋਕ ਹਟਦੇ ਨਹੀਂ ਹੈ, ਸੋ ਹੁਣ ਜੇ DUI 'ਚ ਤੁਸੀਂ ਫੜੇ ਜਾਓਗੇ, ਇੰਜਰੀ ਹੋਊਗੀ ਤੇ ਤੁਹਾਡੇ ਜਿਹੜੇ ਆ ਜਿਹੜੀ ਕਾਰ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਇਗਨੀਸ਼ਨ ਦੇ ਵਿੱਚ ਉਹ ਇੱਕ ਡਿਵਾਈਸ ਲਾਊਗੇ ਤੇ ਜਦੋਂ ਵੀ ਤੁਹਾਨੂੰ ਪਹਿਲਾਂ ਉਹ ਫੂਕ ਮਾਰ ਕੇ ਚਲਾਉਣੀ ਪੈਂਦੀ ਆ। ਮੈਂ ਉਹ ਦੇਖੀ ਵੀ ਸੀ ਤੇ ਇੱਥੇ ਸਾਡੇ ਕੋਲ ਦਿਖਾ ਲੈਣਾ ਆਈ ਸੀ ਇੱਕ ਵੀ ਕਿਸ ਤਰ੍ਹਾਂ ਦੀ ਉਹ ਜਿਹੜੀ ਡਿਵਾਈਸ ਹੁੰਦੀ ਆ ਤੇ ਉਹ ਫਿਰ ਜਦੋਂ ਤੁਸੀਂ ਫੂਕ ਮਾਰਦੇ ਆ ਤੇ ਫਿਰ ਤੁਹਾਡੀ ਉਹ ਚੈੱਕ ਕਰਕੇ ਵੀ ਹਾਂ ਇਹਦੀ ਜਿਹੜਾ ਅਲਕੋਹਲ ਲੈਵਲ ਹੈ ਇਹ ਤੋਂ ਘੱਟ ਆ ਜਾਂ ਅਲਕੋਹਲ ਪੀਤੀ ਤਾਂ ਨਹੀਂ, ਫਿਰ ਹੀ ਉਹ ਸਟਾਰਟ ਹੋਣੀ, ਨਹੀਂ ਸਟਾਰਟ ਹੀ ਨਹੀਂ ਹੋਣੀ ਹੈਗੀ। ਪਰ ਇਹ ਦੇਖਣ ਵਾਲੀ ਗੱਲ ਹੋਊਗੀ ਵੀ marijuana ਦੇ ਲਈ ਇਹ ਕਿੱਦਾਂ ਜਿਹੜਾ ਚੈੱਕ ਕੀਤਾ ਜਾਊਗਾ। ਸੋ ਹਾਲ ਦੀ ਘੜੀ ਤਾਂ ਇਹਨਾਂ ਨੇ ਜਾਂ ਫਿਰ ਉਹ ਹੋ ਸਕਦਾ ਵੀ ਡਿਵਾਈਸਿਸ ਦੇ ਉੱਤੇ ਵੀ ਟੈਕਨੋਲੋਜੀ ਦੇ ਵਿੱਚ ਦਾ ਚੇਂਜਸ ਜਿਹੜੇ ਆ ਰਹੇ ਆ ਵੀ ਉਹ ਡਿਵਾਈਸਿਸ ਦੇ ਵਿੱਚ ਵੀ ਜਿਹੜੇ ਚੇਂਜਸ ਆ ਉਹ ਸੁਧਾਰ ਜਿਹੜੇ ਉਹ ਹੋਣਗੇ। ਸੋ 12 ਤੋਂ 48 ਮਹੀਨੇ ਤੱਕ ਲੱਗੂਗੀ। ਬਸ ਇੱਕ ਵਾਰੀ ਫਿਰ ਆਪਾਂ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ, ਇਹ ਸ਼ਰਾਬ ਜਿਹੜੀ ਬੜੀ ਮਾੜੀ ਚੀਜ਼ ਹੈਗੀ ਆ, ਕੋਈ ਵੀ ਨਸ਼ਾ ਕੋਈ ਵੀ ਨਸ਼ਾ। ਸੋ ਪਲੀਜ਼ ਇਹ ਬੜੀ ਮਹਿੰਗੀ ਪੈਂਦੀ ਹੈਗੀ ਆ, 15-15 20-20 ਹਜ਼ਾਰ ਡਾਲਰ ਲੱਗ ਜਾਂਦਾ ਆ। ਇੰਸ਼ੋਰੈਂਸਾਂ ਮਹਿੰਗੀਆਂ ਹੋ ਜਾਂਦੀਆਂ, ਫਿਰ ਤੁਹਾਨੂੰ ਕਲਾਸਾਂ ਲਾਉਣੀਆਂ ਪੈਂਦੀਆਂ, ਸੜਕਾਂ 'ਤੇ ਸਫਾਈ ਕਰਨੀ ਪੈਂਦੀ ਆ। ਸੋ ਉਹਦੇ ਨਾਲ ਬੈਟਰ ਇਹ ਆ ਵੀ ਪਹਿਲਾਂ ਤਾਂ ਇਹ ਪੀਓ ਹੀ ਨਾ, ਜੇ ਕੋਈ ਪੀਣੀ ਵੀ ਆ ਤਾਂ ਘਰ ਬੈਠ ਕੇ ਬੰਦਾ ਕਰੇ, ਹੈ ਨਾ। ਪਾਰਟੀਆਂ ਦੇ ਵਿੱਚ ਵੀ ਕਿਸੇ ਵੀ ਅੱਜ ਕੱਲ੍ਹ ਤਾਂ ਈਜ਼ੀ ਬਹੁਤ ਆ, ਤੁਹਾਨੂੰ ਊਬਰ ਮਿਲ ਜਾਂਦੀ ਆ, ਲਿਫਟ ਮਿਲ ਜਾਂਦੀ ਆ, ਟੈਕਸੀ ਆ, ਡਰਾਈਵ ਜਾਂ ਪਰਿਵਾਰਕ ਮੈਂਬਰ ਹੋਵੇ। ਪਰ ਇੱਦਾਂ ਨਾ ਹੋਵੇ ਵੀ ਤੁਸੀਂ ਪਾਰਟੀ ਦੇ ਵਿੱਚ ਸ਼ਰਾਬ ਪੀ ਲਈ ਤਾਂ ਮੁੜ ਕੇ ਫਿਰ ਜਿਨ੍ਹਾਂ ਨੇ ਪਲਾਈ ਆ ਉਹਨਾਂ ਨੇ ਪੁਲਿਸ ਨੂੰ ਕਾਲ ਕਰਤੀ ਅਤੇ ਮੁੜ ਕੇ ਫਿਰ ਤੁਸੀਂ ਜਿਹੜੇ ਆ ਇਹ 10 ਸਾਲ ਤੱਕ ਹੁਣ ਰੈਕਡ 'ਚ ਰਹਿੰਦੀ ਆ ਤੁਹਾਡੇ DMV ਦੇ ਰੈਕਡ 'ਚ 10 ਸਾਲ ਜਿਹੜੀ ਆ ਡਰੰਕ ਡਰਾਈਵਿੰਗ ਦੀ ਟਿਕਟ ਰਹਿੰਦੀ ਆ ਜੀ। ਤੇ ਨਾਲੇ DUI ਦੇ ਕਰਕੇ ਬਹੁਤ ਸਾਰੇ ਥਾਵਾਂ ਦੇ ਉੱਤੇ ਵੀ ਖਬਰਾਂ ਆਉਂਦੀਆਂ ਨੇ ਵੀ ਤੁਹਾਡੇ ਇਮੀਗ੍ਰੇਸ਼ਨ ਦੇ ਉੱਤੇ ਵੀ ਇਸ ਦਾ ਅਸਰ ਜਿਹੜਾ ਭੈੜਾ ਅਸਰ ਬਿਲਕੁਲ ਪੈ ਸਕਦਾ। ਖਾਸ ਕਰਕੇ ਜੇ ਤੁਸੀਂ ਵਰਕ ਪਰਮਿਟ ਵਾਲੇ ਆ ਜਾਂ ਪੋਲੀਟੀਕਲ ਅਸਾਈਲਮ ਗ੍ਰੀਨ ਕਾਰਡ ਵਾਲੇ ਆ, ਜਦੋਂ ਸਿਟੀਜ਼ਨ ਦੀ ਵੀ ਐਪਲੀਕੇਸ਼ਨ ਭਰਨੀ ਆ ਤਦ ਵੀ ਇਹ ਕੁਐਸਚਨ ਪੁੱਛਿਆ ਜਾਂਦਾ ਜੀ। ਸੋ ਅਗਲੀ ਜੇ ਇਸ ਦੇ ਵਿੱਚ ਜਿਹੜੇ ਚੇਂਜਸ ਆਏ ਉਸ ਦੇ ਵਿੱਚ ਦੱਸੀਏ ਵੀ ਜਿਹੜੇ ਲੋ ਐਮਿਸ਼ਨ ਵਹੀਕਲਸ ਆ ਉਹਨਾਂ ਦੇ ਡੀਕੈਲਸ ਨੂੰ ਜਿਹੜੇ ਉਹ ਲੈ ਕੇ ਵੀ ਜਿਹੜੇ ਉਹਨਾਂ ਦੇ ਉੱਤੇ ਸਟੀਕਰ ਲੱਗੇ ਹੁੰਦੇ ਆ, ਜਿਹੜੇ ਗ੍ਰੀਨ ਅਤੇ ਵਾਈਟ ਨਵੇਂ ਜਿਹੜੇ ਸਟੀਕਰ ਲੱਗੇ ਆਉਂਦੇ ਸੀ ਜਿੱਦਾਂ ਟੈਸਲਾ ਜਾਂ ਕੋਈ ਵੀ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਸੀਗੀਆਂ ਉਹ ਇੱਕ ਹਿਸਾਬ ਦੇ ਨਾਲ ਹੁਣ ਬੰਦ ਹੋ ਰਹੇ ਆ। ਅਤੇ ਜਿਹੜੇ 1 ਜਨਵਰੀ 2019 ਤੋਂ DMV ਨੇ ਇੱਕ ਨਵਾਂ ਸਟਿੱਕਰ ਪ੍ਰੋਗਰਾਮ ਜਿਹੜਾ ਉਹ ਚਾਲੂ ਕੀਤਾ ਆ ਵੀ ਜਿਹੜਾ ਲੋ ਪੋਲਿਊਟਿੰਗ ਵਹੀਕਲਸ ਆ, ਜਿਹੜੇ HOV ਲੇਨਸ, ਹਾਈ ਆਕੂਪੈਂਸੀ ਵਹੀਕਲ ਵਾਲੀ ਜਿਹੜੀ ਲੇਨ ਹੁੰਦੀ ਆ ਜਿਹਨੂੰ ਆਪਾਂ ਸਾਰੇ ਜਣੇ ਕਹਿ ਦਿੰਦੇ ਵੀ 2 ਜਾਂ 2 ਤੋਂ ਵੱਧ ਬੰਦੇ ਜਿੱਥੇ ਬੈਠ ਕੇ ਜਾਂਦੇ ਆ, ਡਾਇਮੰਡ ਲੇਨ ਵਾਲੀ ਵੀ ਜਿਹਨੂੰ ਕਹਿ ਦਿੱਤਾ ਜਾਂਦਾ ਆ ਵੀ ਉਹਦੇ ਵਾਸਤੇ ਹੁਣ ਉਹਨਾਂ ਨੇ ਨਵਾਂ ਰੰਗ ਜਿਹੜਾ ਆ ਉਹ ਇਸ਼ੂ ਕਰ ਦਿੱਤਾ ਆ। ਜਿਹੜੀਆਂ 2 ਸਾਲ ਜਾਂ ਉਸ ਤੋਂ ਪੁਰਾਣੀਆਂ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਹੈਗੀਆਂ ਆ ਉਹਨਾਂ ਦੇ ਜਿਹੜੇ ਸਟਿੱਕਰ ਆ ਸ਼ਾਇਦ
ਉਹ ਇਸ ਦੇ ਵਿੱਚ ਨਹੀਂ ਜਿਹੜੇ ਆ ਉਹ ਚੱਲਣਗੇ। ਤੇ ਵਹੀਕਲਸ ਜਿਨ੍ਹਾਂ ਨੂੰ ਗ੍ਰੀਨ ਜਾਂ ਵਾਈਟ ਡੀਕਲ 1 ਜਨਵਰੀ 2017 ਅਤੇ 1 ਮਾਰਚ 2018 ਦੇ ਵਿੱਚ ਜਿਹੜੇ ਮਿਲੇ ਆ ਉਹ ਰਿਕੁਐਸਟ ਕਰ ਸਕਦੇ ਆ ਵੀ ਉਹਨਾਂ ਨੂੰ ਜਿਹੜਾ ਨਵਾਂ ਸਟicker ਜਿਹੜਾ ਆ ਉਹ ਕੱਲ੍ਹ ਦਿੱਤਾ ਜਾਵੇ। ਤੇ ਅਗਲਾ ਜਿਹੜਾ ਹੈਗਾ ਪਾਸਿੰਗ ਵੇਸਟ ਸਰਵਿਸ ਵਹੀਕਲ AV 2115, ਜਦੋਂ ਤੁਹਾਡੇ ਘਰਾਂ 'ਚੋਂ ਜਿਹੜੇ ਗਰਵੇ ਚੱਕਣ ਵਾਲੇ ਆ ਟਰੱਕ ਤੁਸੀਂ ਦੇਖਿਆ ਉਹਨਾਂ ਦੀ ਲਾਈਟਾਂ ਔਨ ਹੁੰਦੀਆਂ, ਹੌਲੀ ਚੱਲਦੇ, ਕਹਿੰਦੇ ਉਹਨਾਂ ਦੇ ਪਿੱਛੇ ਜਿਹੜਾ ਸੇਫ ਡਿਸਟੈਂਸ ਰੱਖੋ। ਤੇ ਜੇ ਤੁਹਾਡੀ ਉਹ ਲਾਈਨ 'ਚ ਆ ਤੇ ਲਾਈਨ ਤੁਸੀਂ ਦੇਖ ਕੇ ਧਿਆਨ ਨਾਲ ਚੇਂਜ ਕਰ ਲਓ। ਤੇ ਇਹਨੂੰ ਜਿਹੜੀ ਆ ਪ੍ਰਾਇਓਰਟੀ ਦਿੱਤੀ ਜਾਊਗੀ ਇਸ ਵਾਰੀ ਜਿੰਨੀਆਂ ਵੀ ਪੁਲਿਸ ਏਜੰਸੀਜ਼ ਵੱਲੋਂ ਆ, ਕਿਉਂਕਿ ਫਿਰ ਤੁਹਾਨੂੰ ਟਿਕਟ ਮਿਲ ਸਕਦੀ ਆ। ਇਹਦਾ ਰੀਜ਼ਨ ਇਹੀ ਆ ਵੀ ਜਿਹੜੇ ਸੈਨੀਟੇਸ਼ਨ ਵਰਕਰਸ ਹੈਗੇ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕੇ, ਕਿਉਂਕਿ ਉਹ ਸਲੋ ਚੱਲਦੇ ਆ। ਜਦੋਂ ਗਰਵੇ ਚੱਕਣਾ ਹੋਣਾ ਇਕੱਲੇ ਘਰ ਤੋਂ ਕਈ ਵਾਰੀ ਪਿੱਛੋਂ ਸਪੀਡ 'ਤੇ ਕਾਰਾਂ ਆਉਂਦੀਆਂ, ਸੋ ਉਹਨਾਂ ਨੂੰ ਇਹ ਹੁਣ ਬਹੁਤ ਧਿਆਨ ਰੱਖਣ ਵਾਲੀ ਗੱਲ ਹੋਊਗੀ। ਜਿਸ ਤਰ੍ਹਾਂ ਆਪਾਂ ਸਕੂਲ ਦੀਆਂ ਬੱਸਾਂ 'ਤੇ ਧਿਆਨ ਰੱਖਦੇ ਹਾਂ ਵੀ ਜੇ ਉਹਨਾਂ ਦੀ ਫਲੈਸ਼ ਲਾਈਟ ਲਾਇਸੈਂਸ ਸਸਪੈਂਡ ਵੀ ਹੁੰਦੇ ਆ ਜੀ। ਜੇ ਤੁਸੀਂ ਜੇ ਉਹਨਾਂ ਨੇ ਫਲੈਸ਼ ਹੋ ਰਹੀਆਂ ਤੇ ਤੁਸੀਂ ਦੂਜੇ ਆਪੋਜ਼ਿਟ ਸਾਈਡ ਤੋਂ ਵੀ ਨਹੀਂ ਜਾਣਾ ਹੁੰਦਾ, ਜਿੱਥੇ ਇੱਕ ਵਿਚਕਾਰ ਡਿਵਾਈਡਰ ਨਹੀਂ ਹੈ ਨਾ, ਜਿਹਦੇ ਵਿੱਚ ਸਿਰਫ ਲਾਈਨ ਹੁੰਦੀ ਆ। ਤੇ ਜੇ ਉੱਥੇ ਬੱਸ ਸਟਾਪ ਹੋਈ ਆ ਤਾਂ ਇੱਕ ਮੇਕ ਸ਼ੋਰ ਕਰਨਾ ਹੈ ਆਪੋਜ਼ਿਟ ਸਾਈਡ ਤੋਂ ਵੀ ਜੇ ਆ ਰਹੀ ਹੈ ਨਾ ਤਾਂ ਟ੍ਰੈਫਿਕ ਉਸ ਦਾ ਵੀ ਰੁਕਣਾ ਲਾਜ਼ਮੀ ਹੁੰਦਾ ਆ। ਇਹ ਬਹੁਤ ਵਾਰੀ ਲੋਕ ਜਿਹੜੇ ਇਸ ਚੀਜ਼ ਦੇ ਵਿੱਚ ਅਣਗਹਿਲੀ ਕਰਦੇ ਆ। ਜ਼ਿਆਦਾਤਰ ਕਾਰਨ ਕੀ ਹੁੰਦਾ ਹਰਜੋਤ ਸਿੰਘ ਜੀ, ਸਾਰੇ ਜਾਣੇ 5-7 ਮਿੰਟ ਜਿਹੜੇ ਲੇਟ ਚੱਲ ਰਹੇ ਹੁੰਦੇ ਆ ਤੇ ਕਹਿੰਦੇ ਚੱਲ ਕੀ ਕਰਨਾ, ਰੋਕ ਕੇ ਲੰਘ ਜਾਂਦੇ ਆ। ਤੇ ਜੇ ਉਸ ਸਕੂਲ ਬੱਸ ਦਾ ਡਰਾਈਵਰ ਤੁਹਾਡਾ ਲਾਇਸੈਂਸ ਪਲੇਟ ਨੋਟ ਕਰ ਲੈਂਦਾ ਆ ਤਾਂ ਫਿਰ ਤੁਹਾਡੇ ਘਰੇ ਸੋਹਣੀ ਜਿਹੀ ਟਿਕਟ ਵੀ ਜਿਹੜੀ ਆ ਉਹ ਆਉਂਦੀ ਆ ਤੇ ਬੰਦਾ ਕਹਿੰਦਾ ਵੀ ਹਾਏ ਆਹ ਕੀ ਹੋ ਗਿਆ ਫਿਰ, ਹੈ ਨਾ। ਸੋ ਇਹ ਬਹੁਤ ਧਿਆਨ ਰੱਖਣ ਦੀ ਹੈ। ਅਤੇ ਇੱਕ DMV ਨੇ ਆਪਣੇ ਰਿਟਨ ਟੈਸਟ ਦੇ ਵਿੱਚੋਂ ਕਹਿੰਦੇ ਆ ਇੱਕ ਚੇਂਜਿਸ ਜਿਹੜੇ ਉਸ ਦੇ ਵਿੱਚ ਲਿਆ ਰਹੇ ਆ, ਜਿਹੜਾ ਅਨਸੇਫਡ ਜਾਂ ਅਨਅਟੈਚਡ ਲੋਡ ਜਿਹੜੇ ਵਹੀਕਲਸ ਆ ਉਸ ਦੇ ਬਾਬਤ ਹੁਣ ਕਹਿੰਦੇ 20% ਸਵਾਲ ਜਿਹੜੇ ਰਿਟਨ ਟੈਸਟ ਆ ਉਸ ਦੇ ਵਿੱਚ ਹੋਇਆ ਕਰਨਗੇ। ਇਹ ਮੇਕ ਸ਼ੋਰ ਕਰਨ ਦੇ ਲਈ ਵੀ ਲੋਕਾਂ ਨੂੰ ਪਤਾ ਹੋਵੇ ਵੀ ਜਿਹੜੀਆਂ ਚੀਜ਼ਾਂ ਤੁਸੀਂ ਆਪਣੀ ਗੱਡੀਆਂ ਦੇ ਵਿੱਚ ਕਈ ਦੀ ਲੱਦੀ ਲਈ ਜਾਂਦੇ ਆ, ਦੇਖਦੇ ਆ ਨਾ ਵੀ ਸੋਫਿਆਂ ਦੇ ਉੱਤੇ ਸੋਫਾ ਚਾੜਿਆ ਹੁੰਦਾ, ਕਈਆਂ ਨੇ ਕੁਰਸੀਆਂ ਠਾਂ ਉੱਤੇ ਥੱਲੇ ਕਰਕੇ ਲੈ ਕੇ ਜਾ ਰਹੇ ਹੁੰਦੇ ਆ, ਉਹ ਟੋਟਲੀ ਅਨਸੇਫ ਹੁੰਦੀਆਂ ਆ। ਵੀ ਐਟਲੀਸਟ ਲੋਕਾਂ ਨੂੰ ਉਸ ਦੇ ਪ੍ਰਤੀ ਇਹਨਾਂ ਰੂਲਸ ਦੇ ਬਾਰੇ ਪਤਾ ਹੋਵੇ। ਸੋ ਰਿਟਨ ਟੈਸਟ ਦੇ ਵਿੱਚ ਇਹ ਜਿਹੜੇ ਚੇਂਜਿਸ ਹੋ ਰਹੇ ਆ, ਸੋ ਜਿਹੜੇ ਬੁੱਕਲੈਟ ਤੁਸੀਂ ਪੜ੍ਹਦੇ ਹੋ ਜਦੋਂ ਵੀ DMV ਦੇ ਟੈਸਟ ਦੇਣ ਦੇ ਲਈ ਜਾਂਦੇ ਹੋ ਤਾਂ ਉਸ ਦਾ ਧਿਆਨ ਜਿਹੜਾ ਉਹ ਜ਼ਰੂਰ ਰੱਖਿਓ। ਜੀ ਬਿਲਕੁਲ, ਇਹ ਜਿਹੜੀਆਂ ਗੱਲਾਂ ਬਹੁਤ ਧਿਆਨ ਰੱਖਣਯੋਗ ਹੈਗੀਆਂ। ਸੋ ਸਾਡਾ ਜਿਹੜਾ ਸਮਾਂ ਆ ਉਹ ਵੀ ਸਮਾਪਤ ਹੈਗਾ ਆ। ਸੋ ਆਪਾਂ ਲੈਂਦੇ ਹਾਂ ਸਰੋਤਿਆਂ ਤੋਂ ਇਜਾਜ਼ਤ ਜੀ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਹੁਣ ਫ੍ਰੈਜ਼ਨੋ ਦੇ ਵਿੱਚ ਨਵੀਂ ਲੋਕੇਸ਼ਨ ਖੋਲ ਚੁੱਕੇ ਹਨ। ਨਵੀਆਂ ਹੰਡਾਈ ਡਰਾਈਵ ਵੈਨਸ ਅਤੇ ਰੀਫਰ ਟ੍ਰੇਲਰ ਲੈਣ ਦੇ ਲਈ ਅੱਜ ਹੀ ਕਾਲ 909 706